ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਜਿਹੜੇ ਅੱਜ ਦੇ ਹੁਣ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਦੇ ਲਈ ਵਿਸ਼ੇਸ਼ ਤੌਰ ਦੇ ਉੱਤੇ ਪਹੁੰਚ ਚੁੱਕੇ ਨੇ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਜਸਪਾਲ ਸਿੰਘ ਸੈਕਰਾਮੈਂਟੋ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ, ਗੁਰਮੁਖ ਸਿੰਘ ਜੋਹਲ ਬੇਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ ਯੂਨੀਅਨ ਸਿਟੀ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। 2 ਲੋਕੇਸ਼ਨਸ ਹਨ ਇਹਨਾਂ ਦੀਆਂ, ਸੈਂਟਾਨੈਲਾ ਅਤੇ ਮਡੇਰਾ 'ਚ। ਹੋਰ ਜਾਣਕਾਰੀ ਲਈ ਕਾਲ ਨਿੰਮਾ ਸੋਹਤਾ 209-277-0019277-0113 ਅਤੇ ਨਾਲ ਹੀ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰ੍ਹਾਂ ਦਾ ਵੈੱਜ, ਨੋਨ ਵੈੱਜ, ਇੰਡੀਅਨ ਸਟਾਈਲ ਪੀਜ਼ਾ ਜਿਹੜਾ ਉਹ ਤੁਸੀਂ ਆਰਡਰ ਕਰ ਸਕਦੇ ਹੋ। ਆਰਡਰ ਕਰਨ ਲਈ ਵੈਬਸਾਈਟ ਵਿਜ਼ਿਟ ਕਰੋ www.chicagopizzatwist.com ਅਤੇ 10% ਡਿਸਕਾਊਂਟ ਲੈਣ ਦੇ ਲਈ ਕੂਪਨ ਕੋਡ 131313 ਦਾ ਇਸਤੇਮਾਲ ਕਰ ਸਕਦੇ ਹੋ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਅਤੇ ਗੱਲਬਾਤ ਦਾ ਸਿਲਸਿਲਾ ਆਪਾਂ ਬਲਤੇਜ ਪੰਨੂ ਜੀ ਸ਼ੁਰੂ ਕਰਦੇ ਹਾਂ, ਪਰ ਸਭ ਤੋਂ ਪਹਿਲਾਂ ਜਿਹੜੇ ਆਪਣੇ ਬਹੁਤ ਸਾਰੇ ਜਿਹੜੇ ਸਰੋਤੇ ਆ ਉਹਨਾਂ ਨੂੰ ਦੱਸ ਜਾਏ ਵੀ ਪੰਜਾਬੀ ਰੇਡੀਓ USA ਵਾਸਤੇ ਅਤੇ ਉਹਨਾਂ ਦੇ ਸਾਰਿਆਂ ਵਾਸਤੇ ਬੜੇ ਮਾਣ ਦੀ ਗੱਲ ਆ ਵੀ ਪੰਜਾਬੀ ਰੇਡੀਓ USA ਦੇ ਜਿਹੜੇ ਦੋਨੋਂ ਪੱਤਰਕਾਰ ਬਲਤੇਜ ਪੰਨੂ ਹੋਣੀ ਅਤੇ ਮਿੰਟੂ ਗੁਰੂਸਰੀਆ ਹੋਣੀ ਅੱਜ ਜਿਹੜੀ ਆ ਮੁਲਾਕਾਤ ਕਰਕੇ ਆਏ ਨੇ ਜਿਹੜੇ ਆ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਣਾ ਦੇ ਨਾਲ, ਜਿਹੜਾ ਮਰੋ ਜਾਂ ਵਿਰੋਧ ਕਰੋ ਮੁਹਿੰਮ ਜਿਹੜੀ ਆ ਇਸ ਟਾਈਮ ਚੱਲ ਰਹੀ ਆ, ਉਸ ਦੇ ਬਾਬਤ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਹੋ ਕੇ ਆਈ ਆ। ਸੋ ਅੱਜ ਦੀ ਜਿਹੜੀ ਐਕਸਕਲੂਸਿਵ ਗੱਲਬਾਤ ਆ ਉਹ ਆਪਾਂ ਉਸ ਦੇ ਬਾਬਤ ਉਸ ਦੇ ਨਾਲ ਜੁੜੀਆਂ ਹੋਈਆਂ ਹੋਰ ਗੱਲਾਂ ਦੇ ਨਾਲ ਜਿਹੜੀ ਆ ਉਹ ਗੱਲਬਾਤ ਆਪਾਂ ਕਰਾਂਗੇ। ਸੋ ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਤਾਂ ਇਸ ਮੁਲਾਕਾਤ ਦੇ ਬਾਰੇ ਤੁਸੀਂ ਜਿਹੜੀ ਆ ਥੋੜ੍ਹੀ ਜਿਹੀ ਜ਼ਰੂਰ ਜਾਣਕਾਰੀ ਦਿਓ। ਕਿੱਦਾਂ ਸਾਰਾ ਕੁਛ ਉੱਥੇ ਕੀ ਵਾਪਰਿਆ? ਇਸ ਤਰ੍ਹਾਂ ਹੈ ਜੀ ਕਿ ਇੱਕ ਤਾਂ ਜਿਹੜੇ ਮੁੱਖ ਮੰਤਰੀ ਦੇ ਦਫ਼ਤਰ ਵੱਲੋਂ ਸੁਨੇਹਾ ਜਿਹੜਾ ਉਹ ਆਇਆ ਸੀਗਾ ਕਿ ਮੁੱਖ ਮੰਤਰੀ ਸਾਹਿਬ ਤੁਹਾਡੇ ਤੋਂ ਸੁਝਾਅ ਲੈਣਾ ਚਾਹੁੰਦੇ ਆ। ਇਹ ਜਿਹੜਾ ਮੈਸੇਜ ਸਾਡੇ ਕੋਲੇ ਪਹੁੰਚਿਆ ਸੀਗਾ। ਤੇ ਇਹ ਦੇਖੋ ਸੋਸ਼ਲ ਮੀਡੀਆ ਦੀ ਪਾਵਰ ਹੈ। ਇਹ ਜਿਹਨੇ ਜਿਹੜਾ ਮੈਸੇਜ ਦਿੱਤਾ ਜਾਂ ਬਾਹਰ ਜਿਹੜੇ ਬੈਠੇ ਲੋਕ ਸੀਗੇ ਜਿਨ੍ਹਾਂ ਨੇ ਅੱਜ ਜਿਹੜਾ ਤੀਸਰਾ ਦਿਨ ਸੀਗਾ ਜੀ ਇਸ ਮੁਹਿੰਮ ਦਾ, ਐਤਵਾਰ, ਸੋਮਵਾਰ ਤੇ ਮੰਗਲਵਾਰ, ਤੁਸੀਂ ਦੇਖੋ ਕਿ ਲੋਕਾਂ ਦੀ ਇਹ ਮੁਹਿੰਮ ਜਿਹੜੀ ਹੈ ਜੀ, ਜਿਹਨੂੰ ਇਹ ਕਹਿ ਕੇ ਪਹਿਲਾਂ ਭੰਡਿਆ ਗਿਆ ਸੀਗਾ ਜਦੋਂ ਇਹਦੀ ਤਿਆਰੀ ਦੇ ਵਿੱਚ ਅਸੀਂ ਸਾਰੇ ਜਾਣੇ ਜਿਹੜੇ ਲੱਗੇ ਹੋਏ ਸੀ ਜੀ, ਪਾਲੀ ਭੁਪਿੰਦਰ ਜੀ, ਮਿੰਟੂ ਗੁਰਸਰੀਆ ਜੀ, ਹਾਕਮ ਸਿੰਘ ਹੁਰੀ ਤੇ ਮੈਂ, ਇਹਨੂੰ ਇਹ ਕਿਹਾ ਗਿਆ ਇਹ ਫੇਸਬੁੱਕੀਆਂ ਦੀ ਮੁਹਿੰਮ ਹੈ ਤੇ ਇਹ ਦੂਏ ਤੀਏ ਦਿਨ ਜਿਹੜਾ ਜੀ ਉਹ ਦਮ ਤੋੜ ਜਾਣੀ ਆ। ਇਹ ਜਿਹੜਾ ਜੀ ਉਹ ਕਿਹਾ ਗਿਆ। ਪਰ ਲੋਕ ਜਿਹੜੇ ਸੀਗੇ ਜੀ ਉਹਨਾਂ ਨੇ ਗਰਾਊਂਡ ਦੀ ਇਹ ਮੁਹਿੰਮ ਸੀ ਜਿਹੜੀ ਉਹ ਬਣਾ ਦਿੱਤੀ। ਹਰ ਪਿੰਡ ਦੇ ਵਿੱਚ ਤਕਰੀਬਨ ਜਿਹੜਾ ਇੱਕ ਅੱਧਾ ਡਿਸਟ੍ਰਿਕਟ ਛੱਡ ਕੇ, ਗੁਰਦਾਸਪੁਰ ਜਾਂ ਪਠਾਨਕੋਟ ਵਾਲਾ ਜਿਹੜਾ ਜੀ ਉਹ ਛੱਡ ਕੇ ਉਹ ਏਰੀਆ, ਬਹੁਤੇ ਥਾਵਾਂ ਦੇ ਉੱਤੇ ਲੋਕ ਜਿਹੜੇ ਜੀ ਉਹ ਨਿਕਲੇ ਔਰ ਉਹਨਾਂ ਨੇ ਮਜਬੂਰ ਕਰ ਦਿੱਤਾ ਕਿ ਕੱਲ ਜਿਹੜੇ ਸਰਕਾਰ ਦੀ ਮੀਟਿੰਗ ਹੋਈ 4.5 ਘੰਟੇ ਨਸ਼ਿਆਂ ਦੇ ਮੁੱਦੇ ਦੇ ਉੱਤੇ ਜੀ, 1.5 ਸਾਲ ਦੇ ਦੌਰਾਨ ਸਰਕਾਰ ਨੇ ਕੋਈ ਮੀਟਿੰਗ ਨਹੀਂ ਕੀਤੀ। ਜਿਹੜੀਆਂ ਮੰਤਰੀ ਮੰਡਲ ਦੀਆਂ ਮੀਟਿੰਗਸ ਹੋਈਆਂ ਨੇ ਉਹ ਵੀ ਕੋਈ 30 ਮਿੰਟ, ਕੋਈ 45 ਮਿੰਟ, ਕੋਈ ਘੰਟਾ ਹੋਈਆਂ ਨੇ। 4.5 ਘੰਟੇ ਇੱਕੋ ਸਬਜੈਕਟ ਦੇ ਉੱਤੇ ਜਿਹੜੀ ਜੀ ਉਹ ਮੀਟਿੰਗ ਹੋਈ ਔਰ ਇਸ ਮੀਟਿੰਗ ਦੇ ਵਿੱਚ ਫੇਕ ਜਿਹੜਾ ਸੀਗਾ ਜੀ ਉਹ ਇੰਨਾ ਝੱਲਣਾ ਪਿਆ ਮੁੱਖ ਮੰਤਰੀ ਸਾਹਿਬ ਨੂੰ ਕਿ ਜਿਹੜੇ ਪੰਜਾਬ ਕਾਂਗਰਸ ਦੇ ਪ੍ਰਧਾਨ ਹੈ, ਅੱਜ ਦੀ ਇੱਕ ਰਿਪੋਰਟ ਛਪੀ ਆ ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਮੀਟਿੰਗ ਦੇ ਵਿੱਚ ਕਿ ਅੱਜ ਸੋਸ਼ਲ ਮੀਡੀਆ ਦੇ ਉੱਤੇ ਤੁਹਾਡੀਆਂ ਫੋਟੋਆਂ ਦੇ ਉੱਤੇ ਕਾਲਾ ਰੰਗ ਪੋਤਿਆ ਜਾ ਰਿਹਾ। ਜੇ ਹਾਲਾਤ ਇਹੀ ਰਹੇ ਤਾਂ ਰੀਅਲ ਦੇ ਵਿੱਚ ਵੀ ਲੋਕ ਜਿਹੜਾ ਜੀ ਜਦੋਂ ਤੁਸੀਂ ਪਿੰਡਾਂ 'ਚ ਜਾਓਗੇ ਤੁਹਾਡੇ ਮੂੰਹਾਂ ਦੇ ਉੱਤੇ ਇਹ ਪੋਤਣਾ ਸ਼ੁਰੂ ਕਰ ਦੇਣਗੇ। ਇੱਥੋਂ ਤੱਕ ਜਿਹੜੀਆਂ ਜੀ ਉਹ ਗੱਲਾਂ ਹੋਈਆਂ। ਅੱਛਾ, ਇਹਦੇ ਵਿੱਚੋਂ ਜਦੋਂ ਸੁਝਾਅ ਦੀ ਗੱਲ ਆਈ, ਅਸੀਂ ਲੋਕਾਂ ਸਾਹਮਣੇ ਜਿਹੜੀ ਦੀ ਇਹ ਗੱਲ ਰੱਖੀ ਕਿ ਸਰਕਾਰ ਨੇ ਸੁਝਾਅ ਮੰਗੇ ਆ, ਅਸੀਂ ਉੱਥੇ ਜਾਣਾ, ਦੱਸੋ ਉਹਨਾਂ ਨੂੰ ਕੀ ਸੁਝਾਅ ਦਈਏ। ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਿਹੜੇ ਦੀ ਇਹ ਸੁਝਾਅ ਆਏ। ਸਵੇਰੇ ਤੜਕਸਾਰ 4 ਵਜੇ ਉੱਠ ਕੇ ਇਹ ਜਿਹੜੇ ਸੁਝਾਅ ਸੀਗੇ ਜੀ ਉਹ ਸਾਰੇ ਪੜ੍ਹੇ। ਪਾਲੀ ਭੁਪਿੰਦਰ ਜੀ ਨੇ ਪੜ੍ਹੇ, ਮੈਂ ਸਾਰੇ ਜਿਹੜੇ ਉਹਨਾਂ ਦੇ ਗੋ ਥਰੂ ਹੋਇਆ। ਮਿੰਟੂ ਗੁਰਸਰੀਆ ਹੋਰੀ ਉਹ ਹੋਏ ਜੀ, ਹਾਕਮ ਸਿੰਘ ਹੋਰੀ
ਉਹ ਇਹਦੇ ਗੋ ਥਰੂ ਹੋਏ। ਫਿਰ ਉਸ ਤੋਂ ਬਾਅਦ ਅਸੀਂ ਦੇਖੋ ਆਪਣਾ ਕੰਮਕਾਰ ਨਿਬੇੜ ਕੇ ਕੋਈ ਕਿੱਥੋਂ ਤੁਰਿਆ, ਮਿੰਟੂ ਹੋਰੀ ਕਿੱਥੋਂ ਤੁਰੇ, ਮੈਂ ਜਿਹੜਾ ਜੀ ਉਹ ਤੁਰਿਆ। ਅਸੀਂ 9 ਵਜੇ ਫਿਰ ਜਿਹੜਾ ਸੀਗਾ ਜੀ ਉਹ ਚੰਡੀਗੜ੍ਹ ਇਕੱਠੇ ਹੋਏ। 12:30 ਵਜੇ ਹਾਲਾਂਕਿ ਸਾਨੂੰ ਸੱਦਿਆ ਗਿਆ ਸੀਗਾ। ਉੱਥੇ ਬਹਿ ਕੇ ਸਾਰੇ ਪੁਆਇੰਟ ਜਿਹੜੇ ਸੀ ਉਹ ਵਿਚਾਰੇ, ਉਹਦਾ ਇੱਕ ਡਰਾਫਟ ਤਿਆਰ ਕੀਤਾ। ਇਹ ਡਰਾਫਟ ਕੋਈ ਲੁਕਵਾ ਨਹੀਂ ਹੈਗਾ, ਇਹ ਡਰਾਫਟ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਪਿਆ। ਜਿਹੜੀ ਮਰੋ ਜਾਂ ਵਿਰੋਧ ਕਰੋ ਮੁਹਿੰਮ ਜਿਹੜੀ ਹੈ ਜੀ ਉਹਦੇ ਪੇਜ ਦੇ ਉੱਤੇ ਪਿਆ, ਮੇਰੇ ਪੇਜ ਦੇ ਉੱਤੇ ਪਿਆ, ਮਿੰਟੂ ਹੋਰਾਂ ਦੇ ਪੇਜ ਦੇ ਉੱਤੇ ਪਿਆ, ਪਾਲੀ ਜੀ ਦੇ ਪੇਜ ਦੇ ਉੱਤੇ ਪਿਆ, ਤੇ ਹਾਕਮ ਸਿੰਘ ਹੋਰਾਂ ਦੇ ਪੇਜ ਦੇ ਉੱਤੇ ਪਿਆ, ਸਾਰੇ ਪਿਆ ਜੀ। ਕੋਈ ਵੀ ਇਹਨੂੰ ਪੜ੍ਹ ਸਕਦਾ। ਉਹ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਜਿਹੜਾ ਜੀ ਉਹ ਦੇ ਕੇ ਆਏ ਹਾਂ ਜੀ। ਦੇਖੋ ਅਸੀਂ ਆਮੋ ਸਾਹਮਣੇ ਬੈਠ ਕੇ 1 ਘੰਟਾ ਮੁੱਖ ਮੰਤਰੀ ਸਾਹਿਬ ਨੇ ਦਿੱਤਾ, ਕਿਉਂਕਿ ਸਭ ਨੂੰ ਪਤਾ ਹੈ ਕਿ ਇਹ ਇਲਜ਼ਾਮ ਲੱਗਦਾ ਹੈ ਕਿ ਉਹ ਤਾਂ ਕਿਸੇ ਨੂੰ ਮਿਲਦੇ ਨਹੀਂ, ਉਹ MLA ਨੂੰ ਨਹੀਂ ਮਿਲਦੇ, ਉਹ ਮੰਤਰੀਆਂ ਨੂੰ ਨਹੀਂ ਮਿਲਦੇ। ਇਹ ਮੁਹਿੰਮ ਦਾ ਸੇਕ ਹੈ, ਇਹ ਲੋਕਾਂ ਦੇ ਪਾਏ ਹੋਏ ਪ੍ਰੈਸ਼ਰ ਦਾ ਸੇਕ ਹੈ ਕਿ ਮੁੱਖ ਮੰਤਰੀ ਸਾਹਿਬ 1 ਘੰਟਾ ਜਿਹੜੇ ਸੀ ਉਹ ਸੁਝਾਅ ਸੁਣਦੇ ਰਹੇ। ਅਸੀਂ ਕੱਲੇ ਇਸ਼ੂ ਦੇ ਉੱਤੇ ਟਿਕਾ ਕੇ ਸਾਹਮਣੇ ਬਹਿ ਕੇ ਜਿਹੜੀ ਜੀ ਉਹ ਗੱਲ ਕੀਤੀ, ਕਿਉਂਕਿ ਅਸੀਂ ਕੋਈ ਸੀਟਾਂ ਦਾ ਲੈਣ ਦੇਣ ਤਾਂ ਕਰ ਨਹੀਂ ਗਏ ਸੀ। ਲੁਧਿਆਣੇ ਵਾਲੀ ਸਾਨੂੰ ਛੱਡ ਦਿਓ, ਅੰਮ੍ਰਿਤਸਰ ਵਾਲੀ ਤੁਸੀਂ ਲੈ ਲਓ, ਜਾਂ ਇੱਥੋਂ ਵਾਲੀ ਤੁਹਾਡੀਆਂ ਇੰਨੀਆਂ ਵੋਟਾਂ ਨੇ। ਇੱਥੇ ਇੱਕੋ ਇਸ਼ੂ ਜਿਹੜਾ ਜੀ ਜਿਹਦੇ ਉੱਤੇ ਅਸੀਂ ਬਾਰ-ਬਾਰ ਸਾਰੇ ਠੋਕ ਕੇ ਬੋਲਦੇ ਰਹੇ ਕਿ ਪੰਜਾਬ ਰੁੜ ਗਿਆ, ਪੰਜਾਬ ਦੇ ਪੁੱਤ ਧੀਆਂ ਰੁੜ ਗਏ, ਇਹਨੂੰ ਜੇ ਬਚਾ ਸਕਦੇ ਹੋ ਤਾਂ ਬਚਾ ਲਓ। ਇਹ ਵੀ ਗੱਲ ਜਿਹੜੀ ਜੀ ਬਾਰ-ਬਾਰ ਕਹੀ ਗਈ ਕਿ ਤੁਹਾਡੇ ਆਫੀਸਰ ਪਿਛਲੇ 4-5 ਦਿਨ ਪਹਿਲਾਂ ਕਹਿੰਦੇ ਸੀਗੇ ਐਂਟੀ ਡਰੱਗ ਡੇ ਦੇ ਮੌਕੇ ਦੇ ਉੱਤੇ ਕਿ ਲੋਕ ਸਾਡਾ ਸਹਿਯੋਗ ਕਰਨ ਨਸ਼ਾ ਸਮਗਲਰਾਂ ਨੂੰ ਫੜਾਉਣ ਲਈ। ਲੋਕ ਸੜਕਾਂ ਤੇ ਆ ਗਏ, ਦੱਸੋ ਕਿਹੋ ਜਿਹਾ ਸਹਿਯੋਗ ਤੁਹਾਨੂੰ ਚਾਹੀਦਾ। ਇਹ ਵੀ ਡਿਮਾਂਡ ਜਿਹੜੀ ਸੀ ਜੀ ਮੰਗੀ ਗਈ ਕਿ ਜਿਹੜੇ ਮਰ ਰਹੇ ਲੋਕ ਹੈ, ਸਾਡਾ ਇੱਕ ਕਲਚਰ ਹੈ, ਅਸੀਂ ਵਿਆਹ ਦੇ ਮੌਕੇ ਦੇ ਉੱਤੇ ਤਾਂ ਰੁੱਸ ਜਾਂਦੇ ਆ, ਮੁੰਡਾ ਜੰਮੇ ਤੇ ਰੁੱਸ ਜਾਂਦੇ ਆ, ਕਿਸੇ ਦੀ ਮਰਗ ਦੇ ਉੱਤੇ ਅਸੀਂ ਸਾਰਾ ਕੁਝ ਭੁੱਲ ਭੁਲਾ ਕੇ ਚਲੇ ਜਾਂਦੇ ਆ ਉਸ ਪਰਿਵਾਰ ਦੇ ਕੋਲੇ। ਸਰਕਾਰ ਦੀ ਤਰਫੋਂ ਹਾਂ ਦਾ ਨਾਰਾ ਤੱਕ ਨਹੀਂ ਮਾਰਿਆ ਗਿਆ। ਜਿਹੜੀਆਂ ਡੈਥ ਪਿਛਲੇ ਦਿਨਾਂ ਤੋਂ ਪੰਜਾਬ ਦੇ ਵਿੱਚ ਹੋ ਰਹੀਆਂ ਨੇ, ਇਹ ਗੱਲ ਜਿਹੜੀ ਜੀ ਉਹ ਉਠਾਈ ਗਈ ਕਿ ਸਰਕਾਰ ਉਹਨਾਂ ਤੱਕ ਪਹੁੰਚੇ। ਜੇ ਕਿਸੇ ਨੂੰ ਜਿਹੋ ਜਿਹੇ ਉਸ ਪਰਿਵਾਰ ਨੂੰ ਮਦਦ ਦੀ ਲੋੜ ਹੈ, ਪਹਿਲੀ ਤਾਂ ਗੱਲ ਹੈ ਉਹਨਾਂ ਦੇ ਜ਼ਖਮਾਂ ਦੇ ਉੱਤੇ ਮਲਮ ਲਾਓ। ਉਹ ਵਿਚਾਰੇ ਦੁਖੀ ਲੋਕ ਨੇ ਜਿਨ੍ਹਾਂ ਦੇ ਜਵਾਨ ਪੁੱਤ ਧੜਾ ਧੜ ਦੁਨੀਆ ਤੋਂ ਜਾ ਰਹੇ ਆ। ਇਹ ਪੁੱਛਿਆ ਗਿਆ ਜੀ ਕੋਈ ਡਾਟਾ ਹੈਗਾ? ਮੈਂ ਕਿਹਾ ਜੀ ਅਸੀਂ ਡਾਟਾ ਪ੍ਰੋਵਾਈਡ ਕਰ ਦਾਂਗੇ, ਕਿੰਨਾ ਡਾਟਾ ਤੁਹਾਨੂੰ ਚਾਹੀਦਾ, ਕਿੱਥੇ ਕਿੱਥੇ ਡੈਥ ਹੋਈ ਅਸੀਂ ਦੱਸਾਂਗੇ। ਔਰ ਇਹ ਤੁਰੰਤ ਹੁਕਮ ਲਾਏ ਗਏ ਜੀ। ਸੁਰੇਸ਼ ਕੁਮਾਰ ਜੀ ਨਾਲ ਬੈਠੇ ਸਨ ਜਿਹੜੇ ਕਿ ਚੀਫ ਸੈਕਟਰੀ ਨੇ, ਇਹਦੇ ਵਿੱਚ ਬ੍ਰਹਮਿੰਦਰਾ ਜੀ ਬੈਠੇ ਸਨ ਨਾਲ ਜਿਹੜੇ ਆਪਣੇ ਹੈਲਥ ਮਿਨਿਸਟਰ ਨੇ, ਤੇਜਵੀਰ ਸਿੰਘ ਜੀ ਇਹਨਾਂ ਦੇ ਨਾਲ ਜਿਹੜਾ ਬੈਠੇ ਸਨ। ਉਹਨਾਂ ਜਿਹੜੀ ਡਿਊਟੀ ਇਹ ਲਾਈ ਗਈ ਉਸੇ ਵੇਲੇ ਕਿ ਜਿਹੜੇ ਆਫੀਸਰ ਨੇ SSPs ਤੇ ਡਿਪਟੀ ਕਮਿਸ਼ਨਰ, ਉਹ ਇਹਨਾਂ ਦੇ ਘਰਾਂ ਦੇ ਵਿੱਚ ਜਾਣਗੇ ਜੀ। ਇਹਦਾ ਬਕਾਇਦਾ ਤੌਰ ਦੇ ਉੱਤੇ ਪ੍ਰੈਸ ਰਿਲੀਜ਼ ਵੀ ਆ ਗਈ ਹੈ ਜੀ ਸਰਕਾਰ ਦੀ ਤਰਫੋਂ, ਠੀਕ ਹੈ, ਕਿ ਉਹਨਾਂ ਦੇ ਘਰਾਂ ਦੇ ਵਿੱਚ ਜਾਣਗੇ ਔਰ ਉੱਥੇ ਜਾ ਕੇ ਉਹਨਾਂ ਨੂੰ ਹਰ ਜਿਹੜੀ ਜੇ ਉਹਨਾਂ ਨੂੰ ਫਾਈਨੈਂਸ਼ੀਅਲ ਮਦਦ ਚਾਹੀਦੀ ਹੈ ਉਹ ਵੀ ਦੇਣਗੇ, ਹਰ ਤਰ੍ਹਾਂ ਦੀ ਮਦਦ ਜਿਹੜੀ ਹੈ ਜੀ ਉਹ ਦੇਣਗੇ। ਇੱਕ ਮੰਗ ਜਿਹੜੀ ਜੀ ਅਸੀਂ ਗਰਾਊਂਡ ਲੈਵਲ ਦੇ ਉੱਤੇ ਜਿੱਥੋਂ ਸਟਾਰਟ ਹੋਣੀ ਹੈ ਇਹ ਉਠਾਈ ਕਿ ਜਿਹੜੇ ਐਡਿਕਟ ਹੋ ਗਏ ਨੇ ਉਹਨਾਂ ਦੇ ਇਲਾਜ ਦੇ ਵਾਸਤੇ ਸਰਕਾਰੀ ਹਸਪੀਟਲ ਇਨਫ ਨਹੀਂ ਹੈਗੇ। ਸਰਕਾਰ ਪ੍ਰਾਈਵੇਟ ਹਸਪੀਟਲਾਂ ਨੂੰ ਹੁਕਮ ਜਾਰੀ ਕਰੇ ਕਿ ਅਗਲੇ 6 ਮਹੀਨਿਆਂ ਦੇ ਤੱਕ ਜਿਹੜਾ ਜੀ ਇਹਨਾਂ ਪ੍ਰਾਈਵੇਟ ਹਸਪੀਟਲਾਂ ਦੇ ਦਰਵਾਜ਼ੇ ਖੋਲ ਦਿੱਤੇ ਜਾਣ ਤਾਂ ਕਿ ਕੋਈ ਵੀ ਜਿਹੜਾ ਐਡਿਕਟ ਹੋਇਆ ਵਿਅਕਤੀ ਹੈ ਉਹ ਇੱਥੋਂ ਆਪਣਾ ਇਲਾਜ ਫ੍ਰੀ ਕਰਵਾ ਸਕੇ, ਉਹਦੇ ਤੋਂ ਪੈਸੇ ਚਾਰਜ ਨਾ ਕੀਤੇ ਜਾਣ। ਇਹਦੀਆਂ ਹਦਾਇਤਾਂ ਮੁੱਖ ਮੰਤਰੀ ਹੋਰਾਂ ਨੇ ਜਿਹੜੇ ਹੈਲਥ ਮਿਨਿਸਟਰ ਸੀ ਉਹਨਾਂ ਨੂੰ ਦਿੱਤੀਆਂ ਨੇ ਕਿ ਪਤਾ ਕਰਕੇ 2 ਦਿਨ ਦੇ ਵਿੱਚ ਦੱਸੋ ਕਿ ਕਿਹੜੇ ਹਸਪੀਟਲ ਦੇ ਵਿੱਚ ਕਿੰਨੇ ਬੈੱਡ ਨੇ। ਅਸੀਂ ਇਹ ਵੀ ਕਿਹਾ ਕਿ ਉੱਥੇ ਬੈੱਡ ਜਿਹੜਾ ਜੀ ਉੱਥੇ ਕੋਟਾ ਸਿਸਟਮ ਕਰੋ। ਜੇ 100 ਬੈੱਡ ਦਾ ਕੋਈ ਹਸਪੀਟਲ ਹੈ ਉਹਦੇ ਵਿੱਚ ਘੱਟੋ ਘੱਟ 20 ਬੈੱਡ ਜਿਹੜੇ ਆ ਜੀ ਉਹ ਐਡਿਕਟ ਲੋਕਾਂ ਦੇ ਵਾਸਤੇ ਹੋਣ ਫ੍ਰੀ ਆਫ ਕਾਸਟ। ਜੇ ਉਹ ਹਸਪੀਟਲ ਇਲਾਜ ਫ੍ਰੀ ਨਹੀਂ ਕਰਦੇ ਸਰਕਾਰ ਉਹਦੇ ਪੈਸੇ ਦੇਵੇ, ਅਦਰਵਾਈਜ਼ ਜਿਹੜੀ ਸਰਕਾਰ ਆ ਪਹਿਲੀ ਤਾਂ ਗੱਲ ਆ ਉਹਨਾਂ ਦੇ ਗਲਾ 'ਚ ਅੰਗੂਠਾ ਦੇਵੇ ਕਿ ਪੈਸੇ ਜਿਹੜੇ ਆ ਜੀ ਉਹ ਨਹੀਂ ਚਾਰਜ ਕਰ ਸਕਦੇ। ਇਹਦੇ ਸੰਬੰਧੀ ਵੀ ਜਿਹੜਾ ਜੀ ਇਹ ਪ੍ਰੈਸ ਰਿਲੀਜ਼ ਆ ਉਹ ਆਈ ਹੈ ਕਿ ਮੁੱਖ ਮੰਤਰੀ ਹੋਰਾਂ ਨੇ ਜਿਹੜੇ ਹੈਲਥ ਮਿਨਿਸਟਰ ਨੇ ਉਹਨਾਂ ਨੂੰ ਹਦਾਇਤਾਂ ਜਿਹੜੀਆਂ ਜੀ ਉਹ ਜਾਰੀ ਕਰਤੀਆਂ ਨੇ। ਦੇਖੋ ਬਾਕੀ ਸਾਰੇ ਸੁਝਾਅ ਨੇ, ਅਸੀਂ ਇਹ ਗੱਲ ਬਿਲਕੁਲ ਪਹੁੰਚਾਈ ਹੈ ਕਿ ਜਿਹੜੇ ASI ਸਬ ਇੰਸਪੈਕਟਰ ਜਿਹੜੇ ਨੇ ਉਹ ਡਾਇਰੈਕਟ ਇਨਵੋਲਵ ਨੇ। ਲੋਕ ਕਹਿੰਦੇ ਆ ਕਿ ਚੰਗਾ ਸਮਾਨ ਲੈਣਾ ਤੇ ਥਾਣੇ ਤੋਂ ਮਿਲੂਗਾ, ਨਾਈ ਦੀ ਹੱਟੀ ਤੋਂ ਲੈ ਲਓ, ਹਲਵਾਈ ਦੀ ਹੱਟੀ ਤੋਂ ਲੈ ਲਓ, 5 ਸਾਲ ਦੇ ਨਿਆਣੇ ਨੂੰ ਭੇਜ ਦਿਓ ਉਹ ਵੀ ਲੈ ਆਉਂਦਾ। ਇਹ ਵੀ ਗੱਲਾਂ ਜਿਹੜੀਆਂ ਤੇ ਉਹਨਾਂ ਨੂੰ ਕਿਹਾ ਕਿ ਇੱਥੋਂ ਤੱਕ ਈਜ਼ੀ ਅਵੇਲੇਬਿਲਿਟੀ ਜਿਹੜੀ ਆ ਉਹ ਪੰਜਾਬ ਦੇ ਮੁੰਡੇ ਕੁੜੀਆਂ ਦੀ ਜਾਨ ਜਿਹੜੀ ਆ ਜੀ ਉਹ ਲੈ ਰਹੀ ਆ। ਔਰ ਟਿੰਟਡ ਜਿਹੜੇ ਪੁਲਿਸ ਆਫੀਸਰ ਨੇ ਉਹਨਾਂ ਨੂੰ ਸਾਈਡ ਲਾਈਨ ਕੀਤਾ ਜਾਵੇ। STF
ਜਿਹੜੀ ਸੀ ਉਹਦੇ ਹਰਪ੍ਰੀਤ ਸਿੰਘ ਸਿੱਧੂ ਹੋਰਾਂ ਨੂੰ ਫ੍ਰੀ ਹੈਂਡ ਦਿੱਤੇ ਜਾਣ, ਕਿਉਂਕਿ ਉਹਨਾਂ ਨੇ ਸ਼ੁਰੂਆਤੀ ਦਿਨਾਂ ਦੇ ਵਿੱਚ ਨਤੀਜੇ ਜਿਹੜੇ ਆ ਜੀ ਉਹ ਕੱਢ ਕੇ ਦਿੱਤੇ ਸੀਗੇ। ਇਹੋ ਹੀ ਗੱਲ ਜਿਹੜੀ ਹੈ ਜੀ ਪੰਜਾਬੀ ਰੇਡੀਓ USA ਦੇ ਰਾਹੀਂ, ਕਿਉਂਕਿ ਪਿਛਲੇ ਦਿਨਾਂ ਤੋਂ ਅਸੀਂ ਕੰਟੀਨਿਊਸ ਇਹਦੀ ਫੁੱਲ ਡਿਟੇਲ ਸਾਂਝੀ ਕਰਦੇ ਰਹੇ ਆ, ਅਸੀਂ ਸੁਝਾਅ ਦੇ ਕੇ ਆਏ ਆ। ਉਹਦੇ ਉੱਤੇ ਕਿੰਨਾ ਕੰਮ ਹੁੰਦਾ ਇਹ ਆਉਣ ਵਾਲੇ ਦਿਨ ਜਿਹੜੇ ਜੀ ਉਹ ਦੱਸਣਗੇ। ਇੰਨਾ ਜ਼ਰੂਰ ਆ, ਪੰਜਾਬੀਆਂ ਦਾ ਸੁਨੇਹਾ ਜਿਹੜਾ ਖੜਕਾ ਕੇ ਦੇ ਕੇ ਆਏ ਆ ਬਿਲਕੁਲ ਕ੍ਰਿਸਟਲ ਕਲੀਅਰ ਲਫ਼ਜ਼ਾਂ ਦੇ ਵਿੱਚ ਕਿ ਆਹ ਕੁਝ ਗਰਾਊਂਡ ਰਿਐਲਿਟੀ ਆ। ਇਹ ਵੀ ਕਹਿ ਦਿੱਤਾ ਕਿ ਤੁਹਾਨੂੰ ਤੁਹਾਡੇ ਆਫੀਸਰ ਅਸਲ ਸਿਚੁਏਸ਼ਨ ਦੱਸਦੇ ਨਹੀਂ ਕਿ ਪੰਜਾਬ 'ਚ ਬਣਿਆ ਕੀ ਪਿਆ। ਬਿਲਕੁਲ, ਇਹ ਬਿਲਕੁਲ ਤੁਹਾਡੀ ਦਰੁਸਤ ਗੱਲ ਆ, ਤੇ ਬੜਾ ਮਾਣ ਆ ਜੀ ਤੁਹਾਨੂੰ, ਸਾਨੂੰ ਸਾਰਿਆਂ ਨੂੰ ਤੁਹਾਡੇ ਉੱਤੇ ਵੀ, ਕਿਉਂਕਿ ਪੰਜਾਬ ਦੇ ਸਾਰੇ ਹਿਤੈਸ਼ੀ ਨੇ, ਪੰਜਾਬ ਨੂੰ ਜਿਹੜਾ ਫੇਰ ਹੱਸਦਾ ਖੇਡਦਾ ਸਾਰੇ ਜਣੇ ਉਹ ਇੱਦਾਂ ਹੀ ਦੇਖਣਾ ਚਾਹੁੰਦੇ ਨੇ। ਅਤੇ ਬਲਤੇਜ ਬੰਨੂ ਜੀ, ਮੈਂ ਪੁੱਛਣਾ ਚਾਹੁੰਦਾ, ਜਦੋਂ ਇਹ ਸਾਰੀਆਂ ਗੱਲਾਂ ਕਰ ਰਹੇ ਸੀ, ਕਿਉਂਕਿ ਬਹੁਤ ਵਾਰੀ ਜਿਹੜੇ ਮੰਤਰੀ ਆ ਜਾਂ ਮੁੱਖ ਮੰਤਰੀ ਆ ਜਾਂ ਵੱਡੇ ਅਫਸਰ ਜਿਹੜੇ ਹੁੰਦੇ ਆ, ਉਹ ਲੋਕਾਂ ਦੇ ਪ੍ਰੈਸ਼ਰ ਅਧੀਨ ਇੱਦਾਂ ਦੀਆਂ ਮੀਟਿੰਗਾਂ ਰੱਖ ਤਾਂ ਲੈਂਦੇ ਆ। ਹਾਵ ਭਾਵ ਕਿੱਦਾਂ ਦੇ ਸੀ ਜਦੋਂ ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸੀ? ਕੀ ਸੰਜੀਦਾ ਨਜ਼ਰ ਆ ਰਹੇ ਸੀ? ਦੇਖੋ, ਗੱਲਬਾਤ ਤੋਂ ਤਾਂ ਅਕਸਰ ਪੋਲੀਟੀਸ਼ੀਅਨ ਜਿਹੜੇ ਹੁੰਦੇ ਆ ਉਹ ਸੰਜੀਦਾ ਹੀ ਨਜ਼ਰ ਆਉਂਦੇ ਆ। ਹਾਂ, ਇੰਨਾ ਜ਼ਰੂਰ ਹੈ, ਕੁਝ ਗੱਲਾਂ ਇਹ ਹੈਗੀਆਂ ਨੇ ਕਿ ਜਿਹੜੀ ਪਿਛਲੀ ਸਰਕਾਰ ਸੀ ਉਹ ਤਾਂ ਪਹਿਲੀ ਗੱਲ ਮੰਨਦੀ ਨਹੀਂ ਸੀ। ਜੇ ਆਵਾਜ਼ ਉਠਾਉਂਦੇ ਸੀ, ਜੇ ਬੋਲਦੇ ਸੀ, ਤੇ ਫਿਰ ਉਹਨਾਂ ਨੇ ਕੀ ਕੀਤਾ, ਮੈਂ ਤਾਂ ਉਹਦਾ ਆਪ ਵਿਕਟਮ ਹੈ ਜੀ। ਜੋ ਕੁਝ ਜਿਹੜੀਆਂ ਕਹਾਣੀਆਂ ਉਹਨਾਂ ਨੇ ਕੀਤੀਆਂ ਜੀ, ਉਹ ਤਾਂ ਇਹ ਕਹਿੰਦੇ ਅਸੀਂ ਕਿਸੇ ਨੂੰ ਬੋਲਣ ਨਹੀਂ ਦੇਣਾ। ਚਲੋ, ਇਹਨਾਂ ਨੇ ਇਹ ਕਿਹਾ ਵੀ ਆ ਕੇ ਸੁਝਾਓ ਜਿਹੜੇ ਆ ਜੀ ਉਹ ਦਿਓ। ਲੱਗੇ ਇੱਕ ਜਿਹੜਾ ਉਹਨਾਂ ਦਾ ਟੀਮ ਨੂੰ ਨਾਲ ਬਿਠਾਉਣਾ, ਇੱਥੋਂ ਥੋੜਾ ਜਿਹਾ ਉਹਨਾਂ ਦਾ ਸੰਜੀਦਗੀ ਜਿਹੜੀ ਆ ਜੀ ਉਹ ਦਿਸਦੀ ਆ। ਪਰ ਫਿਰ ਵੀ ਮੈਂ ਇਹ ਕਹੂੰਗਾ ਜੀ ਕਿ ਜਿੰਨੀ ਦੇਰ ਤੱਕ ਇਹਨਾਂ ਚੀਜ਼ਾਂ ਦੇ ਨਤੀਜੇ ਨਹੀਂ ਆ ਜਾਂਦੇ ਸਾਹਮਣੇ, ਜਿਹੜੀਆਂ ਗੱਲਾਂ ਅਸੀਂ ਲਿਖ ਕੇ ਦੇ ਕੇ ਆਏ ਆ, ਜਿਹੜੀਆਂ ਗੱਲਾਂ ਅਸੀਂ ਕੰਟੀਨਿਊਸ 1 ਘੰਟਾ ਵਾਰੀ ਉਹ ਬੋਲ ਕੇ ਆਏ ਆ, ਉਹ ਚਾਹੇ ਰਵਾਇਤੀ ਨਸ਼ਿਆਂ ਵਾਲੀ ਗੱਲ ਹੈ, ਮਿੰਟੂ ਹੋਰਾਂ ਨੇ ਇਹ ਗੱਲ ਉਭਾਰੀ ਕਿਉਂਕਿ ਉਹ ਖੁਦ ਇਸ ਸਾਰੇ ਕ੍ਰਾਈਸਿਸ ਦੇ ਵਿੱਚੋਂ ਨਿਕਲੇ ਆ, ਕੋਈ ਨਹੀਂ ਜਾਣਦਾ। ਇਹ ਗੱਲਾਂ ਨੇ, ਚਾਹੇ ਜਿਹੜੀਆਂ ਗਰਾਊਂਡ ਲੈਵਲ ਦੇ ਉੱਤੇ ਗੱਲਾਂ ਨੇ, ਜਿੰਨੀ ਦੇਰ ਤੱਕ ਇਹਦੇ ਕੰਕਰੀਟ ਨਤੀਜੇ ਨਹੀਂ ਸਾਹਮਣੇ ਆ ਜਾਂਦੇ ਜਾਂ ਸਰਕਾਰ ਦੇ ਵੱਲੋਂ ਕੁਝ ਜਿਹੜਾ ਜੀ ਉਹ ਕੀਤਾ ਨਹੀਂ ਜਾਂਦਾ, ਉਨੀ ਦੇਰ ਤੱਕ ਕੁਝ ਨਹੀਂ ਕਹਿ ਸਕਦੇ। ਸਾਨੂੰ ਸੁਝਾਅ ਦੇਣ ਦੇ ਵਾਸਤੇ ਸੱਦਿਆ ਗਿਆ ਸੀ, ਅਸੀਂ ਸੁਝਾਅ ਜਿਹੜੇ ਆ ਜੀ ਉਹ ਠੋਕ ਵਜਾ ਕੇ ਦੇ ਕੇ ਆਏ ਆ। ਉਹ ਸਾਰੇ ਸੁਝਾਅ ਕੀ ਦੇ ਕੇ ਆਏ ਆ, ਉਹ ਪੇਪਰ ਦੇ ਰੂਪ ਦੇ ਵਿੱਚ ਪਏ ਆ। ਕੋਈ ਵੀ ਜਿਹੜਾ ਜੀ ਉਹ ਪੜ੍ਹ ਲਵੇ ਤੇ ਫਿਰ ਉਹ ਇਹ ਕਹਿ ਸਕਦਾ ਕਿ ਆਹ ਚੀਜ਼ ਜਿਹੜੀ ਆ ਤੁਸੀਂ ਇਹਦੇ ਵਿੱਚ ਸ਼ਾਮਲ ਨਹੀਂ ਕੀਤੀ। ਜਿੱਥੋਂ ਤੱਕ ਗੱਲ ਤੁਸੀਂ ਜਿਹੜਾ ਬੋਡੀ ਲੈਂਗੁਏਜ ਹੁੰਦੀ ਹੈ ਜੀ ਇਹ ਪੜ੍ਹਨ ਵਾਲੀ, ਉੱਥੋਂ ਉਹ ਤੁਸੀਂ ਜਿਹੜਾ ਜੀ ਉਹ ਪੁੱਛ ਰਹੇ ਹੋ। ਬੋਡੀ ਲੈਂਗੁਏਜ ਤੋਂ ਤਾਂ ਇਹ ਲੱਗਦਾ ਜੀ ਸਰਕਾਰ ਦੇਖੋ ਘਿਰੀ ਪਈ ਹੈ ਜੀ, ਚੁਫੇਰੇ ਤੋਂ ਉਹ ਘਿਰ ਗਈ ਆ। ਇਸ ਮੂਵਮੈਂਟ ਨੇ ਸਰਕਾਰ ਨੂੰ ਬੁਰੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਘੇਰ ਲਿਆ ਔਰ ਸਵਾਲ ਜਿਹੜੇ ਆ ਜੀ ਵੱਡੇ ਖੜੇ ਹੋ ਰਹੇ ਆ ਔਰ ਇਸ ਕਰਕੇ ਉਹਨਾਂ ਨੇ ਸੱਦਿਆ। ਨਹੀਂ ਤਾਂ ਅਦਰਵਾਈਜ਼ ਤੁਸੀਂ ਦੇਖੋ ਮੂਵਮੈਂਟਾਂ ਥੋੜੀਆਂ ਚੱਲਦੀਆਂ ਨੇ ਇੱਥੇ। ਕਿਸਾਨ ਵਿਚਾਰੇ 6-7 ਦਿਨ ਤੋਂ ਬਾਅਦ ਉਹਨਾਂ ਨੂੰ ਆਪਣੀ ਮੂਵਮੈਂਟ ਜਿਹੜੀ ਉਹ ਵਾਪਸ ਲੈਣੀ ਪੈ ਗਈ। ਕਿਸਾਨਾਂ ਦੀਆਂ ਸਮੱਸਿਆਵਾਂ ਬਹੁਤ ਗੰਭੀਰ ਨੇ। ਅਸੀਂ ਆਪ ਕਿਸਾਨਾਂ ਦੇ ਪੁੱਤ ਹੈ, ਕਿਸਾਨਾਂ ਦੇ ਪਰਿਵਾਰਾਂ ਦੇ ਵਿੱਚੋਂ ਹੈ। ਉਹਨਾਂ ਦੀ ਮੂਵਮੈਂਟ ਜਿਹੜੀ ਹੈ ਜੀ ਉਹ ਫੇਲ ਹੋ ਗਈ। ਸਰਕਾਰ ਨੇ ਇੱਕ ਦਿਨ ਵੀ ਉਹਨਾਂ ਦਾ ਹਾਲ ਨਹੀਂ ਜਾ ਕੇ ਪੁੱਛਿਆ। ਜੇ ਇਹ ਇਸ ਮੂਵਮੈਂਟ ਦੇ ਵਾਸਤੇ ਜਦੋਂ ਇਹ ਸ਼ੁਰੂ ਹੋਈ, ਹਾਲਾਂਕਿ ਇਹਦੀ ਪ੍ਰੀ ਪਲੈਨਿੰਗ ਜਾਂ ਤਿਆਰੀ ਪਹਿਲੇ ਦਿਨਾਂ ਚੱਲਦੀ ਰਹੀ, ਸ਼ੁਰੂ ਹੋਣ ਦੇ ਦੂਜੇ ਦਿਨ ਸਰਕਾਰ ਨੂੰ ਮੀਟਿੰਗ ਲਾਉਣੀ ਪੈ ਗਈ, ਸਰਕਾਰ ਨੂੰ SSP ਬਦਲਣਾ ਪੈ ਗਿਆ, ਸਰਕਾਰ ਨੂੰ DSP ਡਿਸਮਿਸ ਕਰਨਾ ਪੈ ਗਿਆ, ਸਰਕਾਰ ਨੂੰ ਇੰਸਪੈਕਟਰ ਡਿਸਮਿਸ ਕਰਨਾ ਪੈ ਗਿਆ। ਅੱਜ ਤਾਂ ਉਹ DSP ਦੀ ਅਰੈਸਟ ਵੀ ਜਿਹੜੀ ਹੈ ਜੀ ਉਹ ਹੋ ਗਈ। ਸਰਕਾਰ ਨੂੰ ਵਿਰੋਧੀ ਧਿਰ ਨੂੰ ਸੱਦਣਾ ਪੈ ਗਿਆ, ਸਰਕਾਰ ਨੂੰ ਮੂਵਮੈਂਟ ਦੇ ਨਾਲ ਜੁੜੇ ਹੋਏ ਕੁਝ ਜਿਹੜੇ ਲੋਕ ਸੀ ਉਹਨਾਂ ਨੂੰ ਸੱਦਣਾ ਪੈ ਗਿਆ। ਇਹ ਹੱਥਾਂ ਪੈਰਾਂ ਦੀ ਸਰਕਾਰ ਨੂੰ ਜਿਹੜੀ ਜੀ ਉਹ ਪਈ। ਉਹਨੂੰ ਪਤਾ ਹੈ ਕਿ ਗਰਾਊਂਡ ਦੇ ਉੱਤੇ ਲੋਕ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਜੀ ਉਹ ਬਾਹਰ ਨਿਕਲ ਪਏ ਆ ਆਪਣੇ ਹੱਥਾਂ ਦੇ ਵਿੱਚ ਜਿਹੜਾ ਜੀ ਉਹ ਸਾਈਨ ਲੈ ਕੇ। ਅਸੀਂ ਇਹ ਗੱਲ ਸਰਕਾਰ ਨੂੰ ਦੱਸ ਕੇ ਆਏ ਆ ਕਿ ਲੋਕ ਬਹੁਤ ਸਿਆਣੇ ਨੇ। ਇਹ ਸ਼ਾਂਤਮਈ ਤਰੀਕੇ ਦੇ ਨਾਲ ਜਿਹੜੀ ਉਹ ਚੱਲ ਰਹੀ ਆ। ਕਿਸੇ ਜਗ੍ਹਾ ਤੇ ਕੋਈ ਟ੍ਰੈਫਿਕ ਨਹੀਂ ਰੋਕਿਆ ਜਾ ਰਿਹਾ, ਕੋਈ ਬੱਸਾਂ ਨਹੀਂ ਰੋਕ ਰਹੇ, ਕੋਈ ਗੱਡੀਆਂ ਨਹੀਂ ਰੋਕ ਰਹੇ। ਲੋਕ ਸ਼ਾਂਤਮਈ ਪ੍ਰੋਟੈਸਟ ਜਿਹੜਾ ਜੀ ਉਹ ਕਰ ਰਹੇ ਆ। ਪਰ ਇਹ ਵੀ ਗੱਲ ਜਿਹੜੀ ਚੇਤਾਈ ਹੈ ਕਿ ਜੇ ਸਰਕਾਰ ਨੇ ਤੁਰੰਤ ਇਹਦੇ ਉੱਤੇ ਕੋਈ ਸਟੈਪ ਨਾ ਲਏ ਤਾਂ ਲੋਕ ਆਪਣੇ ਹੱਥੀ ਇਹ ਡਰੱਗ ਸਪਲਾਈ ਕਰਨ ਵਾਲਿਆਂ ਨੂੰ ਫਿਰ ਨਜਿੱਠਣ ਲੱਗ ਜਾਣਗੇ। ਫਿਰ ਇਹ ਜ਼ਿੰਮੇਵਾਰੀ ਸਰਕਾਰ ਦੀ ਹੋਊਗੀ। ਜੀ। ਤੇ ਨਾਲ ਹੀ ਪੱਦੂ ਜੀ, ਮੈਂ ਸੁਣ ਰਿਹਾ ਸੀ ਜਦੋਂ ਤੁਸੀਂ ਉਸ ਤੋਂ ਬਾਅਦ ਦੇ ਵਿੱਚ ਬਾਹਰ ਆਏ ਸੀਗੇ, ਤੁਸੀਂ ਆਪਣੇ ਪੇਜ ਦੇ ਉੱਤੇ ਵੀ ਲਾਈਵ ਹੋਏ ਸੀ, ਹਿਊਮਨ ਚੇਨ ਦੀ ਗੱਲ ਕੀਤੀ ਸੀ। ਸੋ ਉਹ ਅਗਲਾ ਸਟੈਪ ਕੀ ਹੈਗਾ ਆ? ਅਸੀਂ 2 ਸਟੈਪ ਜਿਹੜੇ ਆ ਜੀ ਉਹ ਅਗਲੇ ਦਿੱਤੇ ਆ ਜੀ। ਇਹ ਕੰਟੀਨਿਊਸ ਜਿਹੜੇ ਜੀ ਉਹ ਸਟੈਪ ਜਾਰੀ ਰਹਿਣਗੇ। ਇੱਕ ਤਾਂ ਇਹ ਹੈ ਕਿ ਅਗਲੇ ਜਿਹੜਾ ਜੀ 3 ਦਿਨ ਹੈ, 2 ਦਿਨ ਜਿਹੜੇ ਆ ਉਹ ਜਾਗੋ
ਤੇ ਜਿਹੜਾ ਕੈਂਡਲ ਮਾਰਚ ਹੈ ਜੀ ਉਹ ਲੋਕ ਆਪੋ ਆਪਣੇ ਪਿੰਡਾਂ ਕਸਬਿਆਂ ਤੇ ਸ਼ਹਿਰਾਂ ਦੇ ਵਿੱਚ ਜਿਹੜਾ ਜੀ ਉਹ ਕੱਢਣ। ਠੀਕ ਹੈ। ਜਾਗੋ ਦੇ ਰਾਹੀਂ ਲੋਕਾਂ ਨੂੰ ਡਰੱਗ ਦੇ ਅਗੇਂਸਟ ਜਾਗਰਤ ਕਰਨ ਦੇ ਵਾਸਤੇ ਸੁਨੇਹਾ ਦੇਣ। ਕੈਂਡਲ ਮਾਰਚ ਜਿਹੜਾ ਜੀ ਉਹ ਅਸੀਂ ਰੋਸ ਪ੍ਰਦਰਸ਼ਨ ਦੇ ਰੂਪ ਦੇ ਵਿੱਚ ਜਿਹੜਾ ਜੀ ਉਹ ਲੈ ਰਹੇ ਹਾਂ। ਕੱਲ ਨੂੰ ਪਟਿਆਲੇ ਦੇ ਵਿੱਚ ਠੀਕ 7 ਵਜੇ ਇੱਥੇ ਕੈਂਡਲ ਮਾਰਚ ਜਿਹੜਾ ਜੀ ਉਹ ਹੋ ਰਿਹਾ। ਇਹਦੇ ਵਿੱਚ ਮਾਰਚ ਕੋਈ ਨਹੀਂ ਕਰਾਂਗੇ, ਟ੍ਰੈਫਿਕ ਕੋਈ ਨਹੀਂ ਰੋਕਾਂਗੇ, ਸੜਕਾਂ ਦੇ ਕੰਢਿਆਂ ਦੇ ਉੱਤੇ ਜਿਹੜਾ ਜੀ ਉਹ ਖੜੇ ਹੋਵਾਂਗੇ। ਅਗਲੇ 2 ਦਿਨਾਂ ਦੇ ਦੌਰਾਨ ਜਿਹੜਾ ਜੀ ਸਾਰੇ ਜਗ੍ਹਾ ਦੇ ਉੱਤੇ ਸਾਰੇ ਕਸਬਿਆਂ ਪਿੰਡਾਂ ਦੇ ਵਿੱਚ ਇਹ ਜਾਰੀ ਰਹੂਗਾ। 7 ਤਰੀਕ ਨੂੰ ਜਿਹੜਾ ਲੁਧਿਆਣੇ ਦੇ ਵਿੱਚ ਜਿਹੜਾ ਮਨੁੱਖੀ ਚੇਨ ਬਣਾਈ ਜਾਊਗੀ ਜੀ, ਇਹ ਪੰਜਾਬ ਮਾਤਾ ਨਗਰ ਤੋਂ ਸਟਾਰਟ ਹੋਊਗੀ ਔਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੱਕ ਏਡੀ ਲੰਮੀ ਅਸੀਂ ਮਨੁੱਖੀ ਚੇਨ ਜਿਹੜੀ ਆ ਜੀ ਉਹ ਬਣਾਵਾਂਗੇ। ਠੀਕ ਹੈ। ਇਹਦੇ ਵਿੱਚ ਆਪਣੇ ਜਿਹੜੇ ਇੱਕ ਤਾਂ ਜਿਹੜੇ ਡੋਲੇ ਦੇ ਉੱਤੇ ਕਾਲੀ ਪੱਟੀ ਬੰਨ ਰਹੇ ਹਾਂ ਅਸੀਂ ਰੋਜ਼ ਵਜੋਂ ਪੂਰੇ ਹਫ਼ਤੇ ਦੇ ਦੌਰਾਨ, ਉਹ ਬੰਨੀ ਹੋਊਗੀ। ਦੂਜੀ ਪੱਟੀ ਅਸੀਂ ਮੂੰਹ ਤੇ ਬੰਨਾਂਗੇ ਕਿ ਅਸੀਂ ਮੂੰਹ ਤੋਂ ਕੁਝ ਨਹੀਂ ਬੋਲ ਰਹੇ, ਮਹਿਸੂਸ ਕਰੋ ਕਿ ਇਸ ਵੇਲੇ ਕਿੰਨੀ ਗੰਭੀਰ ਇਹ ਸਮੱਸਿਆ ਹੈ। ਇਹ ਸਾਈਨ ਲੈ ਕੇ ਮਨੁੱਖੀ ਚੇਨ ਜਿਹੜੀ ਹੈ ਜੀ ਉਹ ਬਣਾ ਕੇ ਲੋਕ ਜਿਹੜੇ ਨੇ ਠੀਕ 11 ਵਜੇ ਤੋਂ ਪੰਜਾਬ ਮਾਤਾ ਨਗਰ ਤੋਂ ਲੈ ਕੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੱਕ ਪੂਰੇ ਦੇ ਪੂਰੇ ਰਾਹ ਦੇ ਉੱਤੇ ਜਿਹੜੇ ਜੀ ਉਹ ਖੜੇ ਹੋਣਗੇ। ਲੁਧਿਆਣੇ ਨੂੰ ਅਸੀਂ ਸੈਂਟਰ ਦੇ ਤੌਰ ਦੇ ਉੱਤੇ ਜਿਹੜਾ ਜੀ ਉਹ ਚੁਣਿਆ ਕਿ ਚੁਫੇਰੇ ਤੋਂ ਲੋਕਾਂ ਦਾ ਆਉਣਾ ਜਿਹੜਾ ਜੀ ਉਹ ਸੌਖਾ ਹੈ। ਅਸੀਂ ਇਹ ਜਿਹੜਾ ਪ੍ਰੈਸ਼ਰ ਜਿਹੜਾ ਸਰਕਾਰ ਦੇ ਉੱਤੇ ਬਣਿਆ ਹੈ ਇਸ ਨਸ਼ੇ ਦੇ ਜਿਹੜੇ ਵਿਰੋਧਤਾ ਦੇ ਵਿੱਚ ਉਹਨੂੰ ਕੰਟੀਨਿਊਸ ਬਣਾਈ ਰੱਖਣ ਦੇ ਵਾਸਤੇ ਅਗਲਾ ਜਿਹੜਾ ਜੀ ਪ੍ਰੋਗਰਾਮ ਹੈ ਉਹ ਵਿਸਲ ਬਲੋਅਰ ਦਾ ਦੇਵਾਂਗੇ। ਉਹ ਕੀ ਹੋਊਗਾ ਉਹਦਾ 2 ਦਿਨ ਬਾਅਦ ਜਿਹੜਾ ਜੀ ਉਹ ਦੱਸਾਂਗੇ। ਬਿਲਕੁਲ ਬਿਲਕੁਲ। ਸੋ ਬਹੁਤ ਇਹ ਜਿਹੜੇ ਮਹੱਤਵਪੂਰਨ ਜਿਹੜੇ ਸਟੈਪ ਨੇ। ਅਤੇ ਨਾਲ ਹੀ ਹੁਣ ਪੰਨੂ ਜੀ ਅਗਲਾ ਜਿਹੜਾ ਸਵਾਲ ਨਾਲ ਆਉਂਦਾ ਹੈ ਵੀ ਜਿਹੜੀਆਂ ਜਾਂ ਤਾਂ ਰਵਾਇਤੀ ਸਿਆਸੀ ਪਾਰਟੀਆਂ ਨੇ ਜਿਹੜੀਆਂ ਉਹ ਨੇ ਜਾਂ ਵਿਰੋਧੀ ਪਾਰਟੀਆਂ, ਉਹਨਾਂ ਦਾ ਹੁਣ ਅੱਗੇ ਕੀ ਰੋਲ ਹੈਗਾ ਆ? ਦੇਖੋ ਇੱਕ ਤਾਂ ਹੈ ਵਿਰੋਧੀ ਪਾਰਟੀ ਜਿਹੜੀ ਆਫੀਸ਼ੀਅਲ ਵਿਰੋਧੀ ਪਾਰਟੀ ਆ ਉਹ ਤਾਂ ਆਮ ਆਦਮੀ ਪਾਰਟੀ ਹੈ ਜੀ। ਅੱਜ ਆਮ ਆਦਮੀ ਪਾਰਟੀ ਦੇ ਜਿਹੜੇ 6 ਜਾਣੇ ਨੇ ਜਿਹਦੇ ਵਿੱਚ ਭਗਵੰਤ ਮਾਨ ਹੋਰੀ, ਸੁਖਪਾਲ ਸਿੰਘ ਖਹਿਰਾ ਹੋਰੀ ਵੀ ਜਿਹੜੇ ਜੀ ਉਹ ਸ਼ਾਮਲ ਸੀਗੇ, ਉਹ ਵੀ ਮੁੱਖ ਮੰਤਰੀ ਸਾਹਿਬ ਨੂੰ ਮਿਲ ਕੇ ਆਏ ਆ ਔਰ ਉਹਨਾਂ ਨੇ ਆਪਣਾ ਰੋਸ ਜਿਹੜਾ ਜੀ ਉਹ ਜ਼ਾਹਰ ਕੀਤਾ ਜੀ। ਦੇਖੋ ਇਹ ਇੱਕ ਜਿਹੜੀ ਰਿਐਲਿਟੀ ਆ ਇਸ ਤੋਂ ਇਨਕਾਰ ਨਹੀਂ ਕਰ ਸਕਦੇ। 1.25 ਸਾਲ ਤਾਂ ਆਮ ਆਦਮੀ ਪਾਰਟੀ ਵੀ ਜਿਹੜੀ ਆ ਜੀ ਇਸ ਮਸਲੇ ਦੇ ਉੱਤੇ ਮੂਕ ਬਣੀ ਰਹੀ ਆ, ਜਿਹਨੇ ਵਿਧਾਨ ਸਭਾ ਚੋਣਾਂ ਦੇ ਦੌਰਾਨ ਸਭ ਤੋਂ ਜ਼ਿਆਦਾ ਇਸ ਮੁੱਦੇ ਨੂੰ ਉਭਾਰਿਆ ਔਰ ਅਰਵਿੰਦ ਕੇਜਰੀਵਾਲ ਹੋਰਾਂ ਦੇ ਵੱਲੋਂ ਬਿਕਰਮ ਸਿੰਘ ਮਜੀਠੀਆ ਹੋਰਾਂ ਤੋਂ ਮੰਗੀ ਗਈ ਮੁਆਫੀ ਜਿਹੜੀ ਇਹਨਾਂ ਦੀ ਉਹਨੇ ਬਹੁਤ ਵੱਡੀ ਢਾਹ ਇਸ ਪਾਰਟੀ ਨੂੰ ਲਾਈ ਪੰਜਾਬ ਦੇ ਵਿੱਚ ਜੀ। ਤਾਂ ਉਹ ਚਲੋ ਹੁਣ ਉੱਠੀ ਆ, ਚੰਗੀ ਗੱਲ ਆ। ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹ ਕੱਲ ਪੁਤਲੇ ਫੂਕਦੀ ਫਿਰਦੀ ਸੀਗੀ। ਉਹ ਕਹਿੰਦੇ ਜੀ ਅਸੀਂ ਪੁਤਲੇ ਜਿਹੜੇ ਆ ਜੀ ਉਹ ਫੂਕ ਰਹੇ ਆ। ਮੈਂ ਜਿਹੜਾ ਜੀ ਉਹ ਭਾਰਤੀ ਜਨਤਾ ਪਾਰਟੀ ਦੇ ਉੱਤੇ ਵੀ ਸਵਾਲ ਕੱਲ ਵੀ ਜਿਹੜਾ ਜੀ ਉਹ ਉਠਾਇਆ ਸੀਗਾ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਸੈਂਟਰ ਦੇ ਅੰਡਰ ਹੈ। ਅਸੀਂ ਭਾਰਤੀ ਜਨਤਾ ਪਾਰਟੀ ਨੂੰ ਕਹਿੰਦੇ ਆ ਪੰਜਾਬ ਵਾਲੀ ਨੂੰ ਕਿ ਸੈਂਟਰ ਨੂੰ ਕਹਿ ਕੇ ਤੇ ਜਿਹੜੀ ਈਡੀ ਦੀ ਰਿਪੋਰਟ ਹੈ ਉਹ ਜਨਤਕ ਕਰਵਾ ਦਿਓ ਕਿ ਇਹਦੇ ਵਿੱਚ ਕੀ ਸੀਗਾ, ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕੀ ਆ। ਐਵੇਂ ਪੁਤਲੇ ਫੂਕ ਕੇ ਉਹਦੀ ਪੁਤਲੇ ਦੀ ਸੁਆਹ ਵੀ ਉੱਥੇ ਹੀ ਛੱਡ ਜਾਂਦੇ ਹੋ, ਦੂਜੇ ਪਾਸੇ ਸਵੱਛ ਭਾਰਤ ਜਿਹੜਾ ਜੀ ਉਹ ਬਣਾਉਂਦੇ ਫਿਰਦੇ ਹੋ। ਇਸ ਕਰਕੇ ਅਸੀਂ ਉਹਨਾਂ ਨੂੰ ਇਹ ਕਹਿੰਦੇ ਆ ਕਿ ਪੁਤਲੇ ਦੀ ਜਿਹੜੀ ਸੁਆਹ ਆ ਉਹ ਤਾਂ ਨਾਲ ਲੈ ਜਾਇਆ ਕਰੋ, ਉਹ ਜਗ੍ਹਾ ਜਿਹੜੀ ਉਹ ਸਾਫ਼ ਕਰ ਦਿਆ ਕਰੋ। ਹੈਰਾਨਗੀ ਵਾਲੀ ਗੱਲ ਇਹ ਆ ਕਿ ਅਕਾਲੀ ਦਲ ਵੀ ਹੁਣ ਇਹਦੇ ਵਿੱਚ ਕੁੱਦਿਆ। ਹੈਰਾਨਗੀ ਇਸ ਕਰਕੇ ਅਕਾਲੀ ਦਲ ਜਿਹੜਾ ਉਹ ਇਹ ਕਹਿੰਦਾ ਰਿਹਾ ਕਿ ਪੰਜਾਬ 'ਚ ਨਸ਼ੇ ਹੀ ਨਹੀਂ। ਸੁਖਬੀਰ ਸਿੰਘ ਬਾਦਲ ਹੋਰੀ ਜਿਹੜੇ ਸਾਬਕਾ ਡਿਪਟੀ ਸੀਐਮ ਨੇ ਉਹ ਕਦੀ ਫੌਜ ਵਾਲੇ ਜਿਹੜੇ ਦੀ ਉਹ ਕੱਢ ਲਿਆਉਂਦੇ ਸੀਗੇ, ਇੱਥੇ ਇੰਨੀ ਫੌਜ ਦੀ ਭਰਤੀ ਹੋਈ, ਕਦੀ ਕੁਛ ਜਿਹੜਾ ਦੀ ਉਹ ਕੱਢ ਲਿਆਉਂਦੇ ਸੀਗੇ ਇਹ ਦੱਸਣ ਦੇ ਵਾਸਤੇ ਕਿ ਪੰਜਾਬ 'ਚ ਨਸ਼ੇ ਨਾਂ ਦੀ ਚੀਜ਼ ਹੀ ਕੋਈ ਨਹੀਂ। ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ। ਅੱਜ ਅਕਾਲੀ ਦਲ ਵਾਲੇ ਜਿਹੜੇ ਆ ਜੀ ਉਹ ਕਹਿੰਦੇ ਆ ਨਸ਼ਾ ਜਿਹੜਾ ਉਹ ਪੰਜਾਬ ਦੀ ਹਰ ਨੁਕਰੇ ਵਿਕ ਰਿਹਾ। ਤੁਸੀਂ ਇਹ ਦੇਖੋ ਹਾਸੇ ਵਾਲੀ ਗੱਲ, ਉਹ ਕਹਿੰਦੇ ਆ ਕਿ ਰਾਜਜੀਤ ਸਿੰਘ ਜਿਹੜਾ ਜੀ ਉਹਦੇ ਉੱਤੇ ਕਾਰਵਾਈ ਨਹੀਂ ਕਰ ਰਹੀ ਸਰਕਾਰ। ਰਾਜਜੀਤ ਸਿੰਘ ਨੇ ਪੈਸੇ ਬਣਾਏ ਕਦੋਂ, ਉਹਨੇ ਪ੍ਰਾਪਰਟੀ ਕਦੋਂ ਖਰੀਦੀ, ਉਹ ਟੈਨਿਓਰ ਕਿਹਦਾ ਸੀਗਾ? ਅਕਾਲੀ ਬੀਜੇਪੀ ਸਰਕਾਰ ਦਾ। ਡੀਐਸਪੀ ਜਿਹੜਾ ਸਾਹਮਣੇ ਆਇਆ ਜਿਹੜਾ ਕੁੜੀਆਂ ਨੂੰ ਨਸ਼ਾ ਦਿੰਦਾ ਸੀਗਾ ਜਾਂ ਉਹਨਾਂ ਨੂੰ ਧੱਕਦਾ ਸੀਗਾ ਜਿਹੜਾ ਗਲਤ ਕੰਮਾਂ ਦੇ ਵੱਲ, ਉਹਦਾ ਟੈਨਿਓਰ ਕਦੋਂ ਸੀਗਾ? ਉਹ ਕਦੋਂ ਜਿਹੜਾ ਜੀ ਸਾਹਮਣੇ ਆਇਆ? ਅਕਾਲੀ ਬੀਜੇਪੀ ਸਰਕਾਰ ਦੇ ਦੌਰਾਨ। ਉਹ ਤਾਂ ਵਿਚਾਰੇ ਡੇਟਾ ਵੀ ਨਹੀਂ ਚੈੱਕ ਕਰ ਰਹੇ, ਹਫੜਾ ਦਫੜੀ ਦੇ ਵਿੱਚ ਭੱਜੇ ਫਿਰਦੇ ਆ ਜੀ। ਡੀਐਸਪੀ ਵੀ ਆ, ਐਸਐਸਪੀ ਵੀ ਆ, ਉਹ ਸਾਰੇ ਦੇ ਸਾਰੇ ਇਹਨਾਂ ਦੇ ਸਮੇਂ ਦੇ ਵਿੱਚ ਜਿਹੜਾ ਜੀ
जम्मे ते वड्डे होए जी टाइप दे नाल ਉਹਨਾਂ ਨੂੰ ਉਹ ਵੀ ਜਿਹੜਾ ਜੀ ਉਹ ਚੇਤਾ ਨਹੀਂ ਰਿਹਾ। ਉਹ ਕਹਿੰਦੇ ਅਸੀਂ ਸਾਂਝੇ ਤੌਰ ਦੇ ਉੱਤੇ ਜਿਹੜਾ ਉਹ ਇੱਕ ਮੁਹਿੰਮ ਵਿੱਢਣ ਦੇ ਵਾਸਤੇ ਜਿਹੜਾ ਜੀ ਉਹ ਤਿਆਰ ਹੈ। ਸਿਆਸੀ ਪਾਰਟੀਆਂ ਫਸ ਗਈਆਂ, ਸਾਰੀਆਂ ਸਿਆਸੀ ਪਾਰਟੀਆਂ ਜਿਹੜੀਆਂ ਦੀ ਫਸ ਗਈਆਂ, ਉਹਨਾਂ ਨੂੰ ਆਪਣੀਆਂ ਵੋਟਾਂ ਦਾ ਖਤਰਾ ਜਿਹੜਾ ਜੀ ਉਹ ਖੜਾ ਹੋ ਗਿਆ। ਇਹਨਾਂ ਦੇ ਹਾਲਾਤ ਤਾਂ ਜਿਹੜੇ ਆ ਨਾ ਜੀ ਉਹ ਬਣੇ ਹੋਇਆ ਵੀ ਸਾਹੇ ਨੂੰ ਕਿਸੇ ਨੇ ਪੁੱਛਿਆ ਸੀਗਾ ਵੀ ਮੀਟ ਖਾਏਗਾ, ਕਹਿੰਦਾ ਆਪਣਾ ਹੀ ਬਚਾ ਲਈਏ ਤੇ ਬਹੁਤ ਆ। ਇਹ ਜਿਹੜੀਆਂ ਸਿਆਸੀ ਪਾਰਟੀਆਂ ਨੇ ਇਹ ਆਪਣੇ ਆਪ ਨੂੰ ਬਚਾਉਂਦੀਆਂ ਜਿਹੜਾ ਜੀ ਉਹ ਫਿਰਦੀਆਂ ਨੇ। ਇਹਨਾਂ ਦੇ ਇਹ ਸਮਾਂ ਆ ਗਿਆ ਜਦੋਂ ਇਹਨਾਂ ਨੂੰ ਸਮਝਣ ਦੀ ਜਿਹੜੀ ਜ਼ਰੂਰਤ ਹੈ ਕਿ ਇੱਥੋਂ ਦੇ ਸਿਆਸੀ ਪਾਰਟੀਆਂ ਦੇ ਉੱਤੇ ਲੋਕਾਂ ਦਾ ਵਿਸ਼ਵਾਸ ਲਗਾਤਾਰ ਖਤਮ ਹੋਇਆ ਤੇ ਤਕਰੀਬਨ ਕੰਪਲੀਟ ਖਤਮ ਹੋਣ ਵੱਲ ਨੂੰ ਹੈ। ਇਸੇ ਕਰਕੇ ਹਰ ਬੰਦਾ ਜਿਹੜਾ ਜੀ ਆਪਣੇ ਹੱਥ ਦੇ ਵਿੱਚ ਸਾਈਨ ਲੈ ਕੇ ਸੜਕਾਂ ਦੇ ਉੱਤੇ ਉਤਰਨ ਦੇ ਵਾਸਤੇ ਤਿਆਰ ਹੈ ਕਿ ਠੀਕ ਹੈ ਤੁਸੀਂ ਤਾਂ ਕੁਝ ਨਹੀਂ ਕੀਤਾ, ਮੈਂ ਅਸੀਂ ਇਸ ਤਰੀਕੇ ਨਾਲ ਕਰਕੇ ਦੱਸਾਂਗੇ। ਜੀ ਜੀ ਪੰਨੂ ਜੀ, ਜਿੱਦਾਂ ਤੁਸੀਂ ਪਹਿਲਾਂ ਜਿਹੜਾ ਦੱਸਿਆ ਵੀ ਵਾਰੀ ਸਿਰ ਸਮੇਂ ਸਿਰ ਜਿਹੜੇ ਅਗਲੇ ਜਿਹੜੇ ਪ੍ਰੋਗਰਾਮ ਆ ਇਸ ਦੇ ਜ਼ਰੀਏ ਜਿਹੜੇ ਉਹ ਦਿੱਤੇ ਜਾਣਗੇ ਲੋਕਾਂ ਨੂੰ ਵੀ ਕੀ ਜਿਹੜਾ ਅੱਗੇ ਕਰਨਾ ਆ। ਬਹੁਤ ਵਾਰੀ ਦੇਖਿਆ ਗਿਆ ਆ ਵੀ ਜਿੱਦਾਂ ਕੋਈ ਹਫ਼ਤੇ ਦੀ ਜਿਹੜੀ ਮੁਹਿੰਮ ਆ ਉਦੋਂ ਪੂਰੇ ਜ਼ੋਰ ਸ਼ੋਰ ਦੇ ਨਾਲ ਚੱਲਦੀ ਆ। ਇਸ ਨੂੰ ਇਸੇ ਤਰੀਕੇ ਦੇ ਨਾਲ ਬਰਕਰਾਰ ਰੱਖਣ ਦੇ ਲਈ ਜਿੰਨੀ ਦੇਰ ਤੱਕ ਨਤੀਜੇ ਨਹੀਂ ਆਉਂਦੇ, ਕੀ ਹੋਰ ਕਾਰਵਾਈਆਂ ਜਿਹੜੀਆਂ ਅੱਗੇ ਕੀਤੀਆਂ ਜਾ ਰਹੀਆਂ ਆ? ਕੀ ਕੋਈ ਕਮੇਟੀ ਬਣਾਈ ਜਾ ਰਹੀ ਆ ਵੀ ਜੋ ਲਗਾਤਾਰ ਇਸ ਦੇ ਉੱਤੇ ਵਰਕਆਊਟ ਕਰਦੀ ਰਹੂਗੀ ਕਿ ਤੁਸੀਂ ਚਾਰੇ ਜਣੇ ਲਗਾਤਾਰ ਲੱਗੇ ਰਹੋਗੇ? ਨਹੀਂ ਦੇਖੋ 4 ਜਣਿਆਂ ਨੇ ਤਾਂ ਇੱਕ ਸ਼ੁਰੂਆਤ ਕੀਤੀ ਸੀ ਜੀ, ਬਹੁਤ ਕਲੀਅਰ ਹੈ ਇਸ ਮਾਮਲੇ ਉੱਤੇ। ਇਹ ਹੁਣ 4 ਤੱਕ ਤਾਂ ਸੀਮਤ ਰਹੀ ਹੋਈ ਨਹੀਂ ਜੀ। ਇਹਦੇ ਵਿੱਚ ਤਾਂ ਸੈਂਕੜੇ ਨਹੀਂ ਹਜ਼ਾਰਾਂ ਬਲਕਿ ਉਹ ਤੋਂ ਵੀ ਉੱਪਰ ਜਿਹੜੇ ਆ ਜੀ ਉਹ ਲੋਕ ਜੁੜ ਚੁੱਕੇ ਹੋਏ ਆ। ਲੋਕ ਕਹਿੰਦੇ ਆ ਕਿ ਇਹ ਬੜਾ ਜਿਹੜੀ ਜੀ ਲੋਕਾਂ ਦੇ ਵਿੱਚ ਚੱਲ ਰਹੀ ਸੀ ਵੀ ਇਹਨਾਂ ਨੇ ਅੱਛਾ ਮੁੱਖ ਮੰਤਰੀ ਹੋਰਾਂ ਨੂੰ ਸੱਦ ਰਿਹਾ, ਬਾਹਰ ਆ ਕੇ ਐਲਾਨ ਕਰਨਗੇ ਜੀ ਅੱਜ ਤੋਂ ਬਾਅਦ ਮੁਹਿੰਮ ਜਿਹੜੀ ਹੈ ਜੀ ਉਹ ਸਮਾਪਤ ਹੈ। ਦੇਖੋ ਇਹ ਚੌਂ ਦੇ ਹੱਥ ਵਾਸਤੇ ਰਿਹਾ ਹੀ ਨਹੀਂ ਇਸ ਮੁਹਿੰਮ ਨੂੰ ਸਮਾਪਤ ਕਰਨਾ। ਜੀ 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 ਜਿਹੜੇ ਹਰ ਪਿੰਡ ਦੇ ਵਿੱਚੋਂ ਕਸਬੇ ਦੇ ਵਿੱਚੋਂ ਲੋਕ ਨਿਕਲ ਕੇ ਬਾਹਰ ਆ ਕੇ ਤੇ ਵਿਰੋਧ ਕਰ ਰਹੇ ਆ, ਤੁਸੀਂ ਉਹਨਾਂ ਨੂੰ ਕਿਵੇਂ 4 ਬੰਦੇ ਕਿਵੇਂ ਕਹਿ ਸਕਦੇ ਉਹਨਾਂ ਨੂੰ ਕਿ ਤੁਸੀਂ ਜਿਹੜੀ ਹੈ ਮੁਹਿੰਮ ਇੱਥੇ ਸਮਾਪਤ ਕਰ ਦਿਓ? ਇਹ ਪੋਸੀਬਲ ਹੀ ਨਹੀਂ ਹੈ। ਇਹ ਮੁਹਿੰਮ ਤਾਂ ਲੋਕਾਂ ਦੀ ਆ, ਲੋਕਾਂ ਦੀ ਬਣ ਗਈ ਔਰ ਲੋਕ ਜਿਹੜਾ ਜੀ ਇਹਨੂੰ ਚਲਾ ਰਹੇ ਆ, ਬਹੁਤ ਆਪਣੇ ਵਧੀਆ ਤਰੀਕੇ ਦੇ ਨਾਲ ਜਿਹੜਾ ਜੀ ਉਹ ਚਲਾ ਰਹੇ ਆ। ਅਸੀਂ ਸਰਕਾਰ ਨੂੰ ਵੀ ਇਹ ਸੁਝਾਅ ਦਿੱਤਾ, ਇਹਦੇ ਉੱਤੇ ਉਹਨਾਂ ਨੇ ਕਾਫੀ ਹੱਦ ਤੱਕ ਸਹਿਮਤੀ ਵੀ ਪ੍ਰਗਟ ਕੀਤੀ ਆ। ਉਹ ਕੀ ਕਰਦੇ ਆ ਅੱਗੋਂ ਇਹਦੇ ਸਾਨੂੰ ਇੰਤਜ਼ਾਰ ਕਰਨਾ ਪਊਗਾ। ਅਸੀਂ ਸੁਝਾਅ ਦਿੱਤਾ ਕਿ 10 ਤੋਂ 15 ਜਿਹੜੇ ਨੌਜਵਾਨ ਹੈ ਉਹਨਾਂ ਦੀਆਂ ਕਮੇਟੀਆਂ ਬਣਾਈਆਂ ਜਾਣ ਪਿੰਡਾਂ ਦੇ ਵਿੱਚ ਜੀ, ਔਰ ਉਹ ਜਿਹੜੀਆਂ ਕਮੇਟੀਆਂ ਨੇ ਉਹ ਵਾਚ ਡੌਗ ਦਾ ਕੰਮ ਕਰਨ। ਉਹ ਕਹਿੰਦੇ ਆ ਅਸੀਂ ਡੈਪੋ ਬਣਾਏ ਆ, ਅਸੀਂ ਉਹਨਾਂ ਨੂੰ ਇਹ ਗੱਲ ਕਹੀ ਆ ਤੁਹਾਡੇ ਡੈਪੋ ਫੇਲ ਆ। ਉਹ ਇਹ ਕਹਿੰਦੇ ਉਹਨਾਂ ਨਾਲ ਜੋੜ ਦਿਓ। ਅਸੀਂ ਕਹਿੰਦੇ ਸਰਕਾਰੀ ਮੁਹਿੰਮ ਨੂੰ ਕਿਸੇ ਨੇ ਸਹਿਯੋਗ ਨਹੀਂ ਦੇਣਾ। ਇਹ ਗੱਲਾਂ ਬਿਲਕੁਲ ਫੇਸ ਟੂ ਫੇਸ ਹੋਈਆਂ ਨੇ ਕਿ ਸਰਕਾਰੀ ਮੁਹਿੰਮ ਨੂੰ ਕਿਸੇ ਨੇ ਸਹਿਯੋਗ ਨਹੀਂ ਦੇਣਾ। ਮੁਹਿੰਮ ਨੂੰ ਸਹਿਯੋਗ ਲੋਕੀ ਤਾਂ ਹੀ ਦੇਣਗੇ ਜੇ ਉਹ ਗੈਰ ਸਰਕਾਰੀ ਆ ਜਾਂ ਉਹ ਆਮ ਲੋਕਾਂ ਦੀ ਆ। ਹੁਣ ਦੇਖੋ ਅਸੀਂ ਇਹ ਵੀ ਕਿਹਾ ਇਹ ਕਮੇਟੀਆਂ ਅਸੀਂ ਬਣਾਉਣ ਦੇ ਵਾਸਤੇ ਤਿਆਰ ਆ। ਇਹ ਜਿਹੜੀ ਮੁਹਿੰਮ ਜਿਨ੍ਹਾਂ ਨੇ ਸ਼ੁਰੂ ਕੀਤੀ ਆ ਉਹ ਪੰਜਾਬ ਦੇ ਲੋਕਾਂ ਨੂੰ ਨੌਜਵਾਨਾਂ ਨੂੰ ਨਾਲ ਲੈ ਕੇ ਪਿੰਡ ਪੱਧਰ ਦੇ ਉੱਤੇ ਕਮੇਟੀਆਂ ਜਿਹੜੀਆਂ ਜੀ ਉਹ ਸਥਾਪਿਤ ਕਰ ਸਕਦੇ ਆ। ਲੈਟਸ ਸੀ ਉਧਰੋਂ ਕੀ ਸੁਨੇਹਾ ਜਿਹੜਾ ਜੀ ਆਉਂਦਾ, ਆਵੇ ਜਾਂ ਨਾ ਆਵੇ ਉਹਦੀ ਕੋਈ ਪਰਵਾਹ ਨਹੀਂ। ਇਹ ਕੋਈ ਸਰਕਾਰੀ ਕਮੇਟੀਆਂ ਨਹੀਂ। ਅਗਲਾ ਸਟੈਪ ਜਿਹੜਾ ਜੀ ਇਹੀ ਹੋਊਗਾ ਪਿੰਡਾਂ ਦੇ ਵਿੱਚ ਜਿਹੜੀਆਂ ਜੀ, ਕਿਉਂਕਿ ਸਰਦਾਰਾ ਸਿੰਘ ਜੌਹਲ ਜੀ ਜਿਨ੍ਹਾਂ ਦੀ ਨੇਕ ਜਿਹੜੀ ਸਲਾਹ ਹੈ ਉਹ ਸਾਡੇ ਨਾਲ ਮੌਜੂਦ ਹੈ ਪਲ ਪਲ ਦੇ ਵਿੱਚ ਔਰ ਪੈਰ ਦੇ ਉੱਤੇ। ਇਹ ਉਹਨਾਂ ਦੀ ਸੁਜੈਸ਼ਨ ਹੈ 10-10 15-15 ਮੁੰਡਿਆਂ ਦੀਆਂ ਜਿਹੜੀਆਂ ਕਮੇਟੀਆਂ ਨੇ ਉਹ ਪਿੰਡਾਂ ਦੇ ਵਿੱਚ ਬਣਾਈਆਂ ਜਾਣ। ਅਸੀਂ ਉਸ ਪਾਸੇ ਵੱਲ ਨੂੰ ਅਗਲਾ ਸਟੈਪ ਇਸ ਹਫ਼ਤੇ ਦੀ, ਕਿਉਂਕਿ ਇਸ ਵੇਲੇ ਸਾਰਾ ਕੰਸੰਟਰੇਟ ਜਿਹੜਾ ਨਾ ਜੀ ਉਹ ਇਸ ਹਫ਼ਤੇ ਦੇ ਉੱਤੇ ਕੀਤਾ ਜਾ ਰਿਹਾ ਕਿ ਇਹ ਜਿਹੜਾ ਚਿੱਟੇ ਦੇ ਵਿਰੋਧ ਵਿੱਚ ਕਾਲਾ ਹਫ਼ਤਾ ਆ ਇਹਨੂੰ ਜਿਹੜਾ ਪੂਰੇ ਦਾ ਪੂਰਾ ਸਿਰੇ ਚਾੜਨਾ। ਜੇ ਹੁਣ ਤੋਂ ਸਾਰਾ ਕੁਝ ਪਹਿਲਾਂ ਜਿਹੜਾ ਜੀ ਉਹ ਦੱਸਣ ਲੱਗ ਗਏ ਤੇ ਲੋਕ ਅਗਲਾ ਜਿਹੜਾ ਜੀ ਸੋਚਣ ਲੱਗ ਜਾਣਗੇ, ਇੱਧਰੋਂ ਉਧਰ ਧਿਆਨ ਜਿਹੜਾ ਡਾਈਵਰਟ ਹੋ ਸਕਦਾ। ਹੁਣ 2 ਦਿਨ ਦੇ ਦੌਰਾਨ ਜਿਹੜੀ ਜੀ ਉਹ ਜਾਗੋ ਤੇ ਮੋਮਬੱਤੀਆਂ, ਉਸ ਤੋਂ ਬਾਅਦ ਜਿਹੜੀ ਮਨੁੱਖੀ ਚੇਨ ਲੁਧਿਆਣੇ ਦੇ ਵਿੱਚ ਬਣਨੀ ਆ। ਅਗਲਾ ਜਿਹੜਾ ਸਟੈਪ ਹੋਊਗਾ ਜੀ ਉਹ ਕਮੇਟੀਆਂ ਬਣਨ ਵੱਲ ਨੂੰ ਅਸੀਂ ਜਿਹੜਾ ਜੀ ਉਹ ਤੁਰਾਂਗੇ। ਬਾਕੀ ਜਿਹੜਾ ਜੀ ਇਹ ਲੋਕਾਂ ਦੇ ਉੱਤੇ ਡਿਪੈਂਡ ਹੋਊਗਾ। ਮੇਰਾ ਖਿਆਲ ਹੈ ਕਿ ਉਮੀਦ ਹੈ ਇਸ ਗੱਲ ਦੀ ਕਿ ਜਿੰਨਾ ਕੁ ਸਹਿਯੋਗ ਮਿਲ ਰਿਹਾ ਅੱਗੋਂ ਵੀ ਲੋਕਾਂ ਦਾ ਸਹਿਯੋਗ ਜਿਹੜਾ ਜੀ ਉਹ ਮਿਲੂਗਾ। ਅਸੀਂ ਸਫਲ ਹੋਵਾਂਗੇ ਉਹ ਨੌਜਵਾਨਾਂ ਦੇ ਰੂਪ ਦੇ ਵਿੱਚ ਵਾਚ ਡੌਗ ਜਿਹੜੇ ਜੀ ਉਹ ਬਣਾਉਣ ਦੇ ਵਿੱਚ। ਜੀ 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 ਅਤੇ ਨਾਲ ਹੀ ਬਲਤੇਜ ਪੰਨੂ ਜੀ ਬਹੁਤ ਸਾਰੇ ਜਿਹੜੇ ਬਾਹਰ ਪੰਜਾਬ ਦੇ ਜਿਹੜੇ ਹਿਤੈਸ਼ੀ ਬੈਠੇ ਨੇ ਜਿਹੜੇ NRI ਆ ਉਹ ਕੀ ਜਿਹੜਾ ਆ ਕਰ ਸਕਦੇ ਨੇ? ਉਹਨਾਂ ਦੀਆਂ ਵੀ ਅਕਸਰ ਕਾਲਾਂ ਆਉਂਦੀਆਂ ਰਹਿੰਦੀਆਂ ਵੀ ਅਸੀਂ ਜਿਹੜਾ ਆ ਇਸ ਮੁਹਿੰਮ ਦੇ ਵਿੱਚ ਕਿੱਦਾਂ ਜਿਹੜਾ ਯੋਗਦਾਨ ਪਾ ਸਕਦੇ ਹਾਂ। ਦੇਖੋ ਅਗਲਾ ਯੋਗਦਾਨ ਤਾਂ ਆਉਣ ਵਾਲੇ
ਦਿਨਾਂ ਦੇ ਦੌਰਾਨ ਜਿਹੜਾ ਜੀ ਉਹ ਦੱਸਾਂਗੇ। ਮੈਂ ਇੱਕ ਵਾਰੀ ਫੇਰ ਜਿਹੜੀ ਬੇਨਤੀਆਂ ਮੈਂ ਪੰਜਾਬੀ ਰੇਡੀਓ USA ਤੋਂ ਲਗਾਤਾਰ ਪਿਛਲੇ ਦਿਨਾਂ ਤੋਂ ਜਿਹੜਾ ਜੀ ਉਹ ਕਰ ਰਿਹਾ, ਆਪੋ ਆਪਣੇ ਪਿੰਡਾਂ ਦੇ ਵਿੱਚ ਫੋਨ ਕਰੋ। ਪਿੰਡਾਂ ਦੇ ਗੁਰਦੁਆਰਿਆਂ ਦੀ ਬਹੁਤ ਮਹੱਤਤਾ ਹੈ। ਪਿੰਡਾਂ ਦੇ ਵਿੱਚ ਸਥਾਪਿਤ ਗੁਰਦੁਆਰਿਆਂ ਦੇ ਵਿੱਚੋਂ ਹੋਣ ਵਾਲੀ ਅਨਾਉਂਸਮੈਂਟ ਦੀ ਬੜੀ ਮਹੱਤਤਾ। ਜਦੋਂ ਭਾਈ ਜੀ ਕਹਿੰਦੇ ਆ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਉਦੋਂ ਹੀ ਹਰੇਕ ਦੇ ਕੰਨ ਖੜੇ ਹੋ ਜਾਂਦੇ ਆ ਕਿ ਕੋਈ ਅਨਾਉਂਸਮੈਂਟ ਜਿਹੜੀ ਹੋਣ ਲੱਗੀ ਆ। ਸਵੇਰ ਦਾ ਜਿਹੜਾ ਨਿਤਨੇਮ ਹੈ, ਉਦੋਂ ਬਾਅਦ ਰਹਿਰਾਸ ਜਿਹੜਾ ਜੀ ਹੈ, ਉਦੋਂ ਬਾਅਦ ਇਹ ਦੋਨੋਂ ਟਾਈਮ ਜਿਹੜੀ ਹੈ ਜੀ ਅਗਲੇ ਦਿਨ ਜਿਹੜੇ ਰਹਿੰਦੇ ਆ ਉਹਦੇ ਦੌਰਾਨ ਅਨਾਉਂਸਮੈਂਟ ਹੋਣੀ ਚਾਹੀਦੀ ਹੈ ਕਿ ਇਸ ਚਿੱਟੇ ਦੇ ਵਿਰੋਧ ਦੇ ਵਿੱਚ ਕਾਲਾ ਸਪਤਾਹ ਜਿਹੜਾ ਮਨਾਇਆ ਜਾ ਰਿਹਾ, ਲੋਕ ਵੱਡੀ ਗਿਣਤੀ ਦੇ ਵਿੱਚ ਵੱਧ ਤੋਂ ਵੱਧ ਇਹਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਹੋਣ, ਇਸ ਮੁਹਿੰਮ ਦੇ ਨਾਲ ਜਿਹੜਾ ਜੀ ਉਹ ਜੁੜਨ। ਇਹ ਤਾਂ ਹੀ ਮੁਹਿੰਮ ਸਫਲ ਹੋ ਸਕਦੀ ਆ। ਔਰ ਪਠਾਨਕੋਟ ਤੇ ਗੁਰਦਾਸਪੁਰ ਦੇ ਉੱਤੇ ਸਾਨੂੰ ਬਹੁਤ ਵੱਡਾ ਜਿਹੜਾ ਜੀ ਉਹ ਗਿਲਾ ਹੈ ਇਸ ਗੱਲ ਦਾ। ਇਹ ਮੋਸਟ ਅਫੈਕਟਡ ਏਰੀਆਜ਼ ਦੇ ਵਿੱਚੋਂ ਇੱਕ ਨੇ। ਜਿਵੇਂ ਤਰਨਤਾਰਨ ਤੇ ਅੰਮ੍ਰਿਤਸਰ, ਫਿਰੋਜ਼ਪੁਰ ਜਿਹੜਾ ਜੀ ਅਫੈਕਟਡ ਨੇ। ਫਿਰੋਜ਼ਪੁਰ ਦੇ ਵਿੱਚ ਲੋਕਾਂ ਨੇ ਧੂੰਆਂ ਕੱਢ ਕੇ ਰੱਖ ਦਿੱਤਾ ਜੀ। ਉੱਥੇ ਜਿਹੜੇ ਲੋਕ ਨੇ, ਮੈਨੂੰ ਇੱਕ ਦੱਸ ਰਹੇ ਸੀ, ਮੋਗੇ ਅੱਜ ਬੰਦਾ ਆਇਆ, ਕਹਿੰਦਾ ਇੱਕ ਗੋਲੀ ਤੱਕ ਨਹੀਂ ਮਿਲ ਰਹੀ ਜਿਹੜੀ ਹੈ ਜੀ ਕੈਮਿਸਟ ਸ਼ਾਪ ਦੇ ਉੱਤੇ। ਲੋਕ ਇੰਨੇ ਜਿਹੜਾ ਜੀ ਉਸ ਅਫੈਕਟਡ ਏਰੀਆ ਚ ਉੱਠ ਪਏ। ਤਰਨਤਾਰਨ ਦੇ ਵਿੱਚ ਲੋਕ ਜਿਹੜੇ ਜੀ ਉਹ ਉੱਠ ਰਹੇ ਨੇ, ਅੰਮ੍ਰਿਤਸਰ ਦੇ ਵਿੱਚ ਵੀ ਉੱਠੇ ਨੇ, ਗੁਰਦਾਸਪੁਰ ਤੇ ਪਠਾਨਕੋਟ ਦੇ ਵਿੱਚ ਜਿਹੜਾ ਜੀ ਇੱਥੋਂ ਹੁੰਗਾਰਾ ਜਿਹੜਾ ਜੀ ਉਹ ਘੱਟ ਹੈ। ਜੇ ਇੱਥੋਂ ਦੇ ਲੋਕ ਸੁਣ ਰਹੇ ਆ ਤੇ ਹਲੂਣਾ ਦਿਓ ਉੱਥੋਂ ਦੇ ਲੋਕਾਂ ਨੂੰ ਤੇ ਉੱਠ ਕੇ ਖੜੇ ਹੋ। ਇਹ ਤੁਹਾਡੀ ਮੁਹਿੰਮ ਹੈ, ਤੁਹਾਡੇ ਧੀਆਂ ਪੁੱਤਾਂ ਨੂੰ ਬਚਾਉਣ ਦੀ ਮੁਹਿੰਮ ਹੈ। ਇਹ ਅੱਗ ਤੁਹਾਡੇ ਘਰਾਂ ਦੇ ਅੰਦਰ ਲੱਗ ਚੁੱਕੀ ਆ। ਮੈਂ ਨਹੀਂ ਕਹਿੰਦਾ ਕਿ ਬਾਹਰ ਖੜੀ ਹੈ, ਤੁਹਾਡੇ ਘਰਾਂ ਦੇ ਅੰਦਰ ਲੱਗ ਚੁੱਕੀ ਆ। ਸੁੱਤੇ ਰਹੋਗੇ ਤੇ ਝੁਲਸ ਜਾਓਗੇ ਇਸ ਅੱਗ ਦੇ ਵਿੱਚ। ਉੱਠ ਖੜੋਗੇ ਤੇ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਬਾਹਰ ਨਿਕਲ ਜੂਗੇ। ਜੀ ਬਿਲਕੁਲ। ਸੋ ਸਾਰੇ ਹੀ ਸਰੋਤੇ ਜਿਹੜੇ ਸੁਣ ਰਹੇ ਆ, ਦੇਖੋ ਸਾਰੇ ਸੂਝਵਾਨ ਨੇ, ਸਮਝਦੇ ਨੇ। ਦੇਖੋ ਇਹ ਜਿਹੜਾ ਨਸ਼ਿਆਂ ਦਾ ਦੈਂਤ ਹੈ, ਇਹਨੇ ਨਾ ਤੁਹਾਡਾ ਧਰਮ ਦੇਖਣਾ, ਨਾ ਜਾਤ ਦੇਖਣੀ, ਨਾ ਤੁਹਾਡਾ ਸਿਆਸੀ ਜਿਹੜਾ ਆ ਉਹ ਦੇਖਣਾ। ਕਿਸੇ ਦਾ ਵੀ ਜਿਹੜਾ ਪੁੱਤ ਧੀ ਜਿਹੜਾ ਆ ਉਹ ਇਸ ਦੇ ਦੈਂਤ ਦੇ ਜਿਹੜਾ ਆ ਉਹ ਆ ਜਾਂਦਾ ਆ ਤੇ ਉਸ ਦੀ ਭੇਂਟ ਜਿਹੜਾ ਉਹ ਚੜ੍ਹ ਰਿਹਾ ਆ। ਲਗਾਤਾਰ ਇੱਦਾਂ ਹੋ ਰਿਹਾ ਆ। ਕਿਤੇ ਇੱਦਾਂ ਦੀਆਂ ਗੱਲਾਂ ਸੁਣਨ ਨੂੰ ਨਹੀਂ ਸੀ ਮਿਲਦੀਆਂ ਵੀ ਪੰਜਾਬ ਦੀਆਂ ਧੀਆਂ ਦੇ ਨਾਲ ਇੱਦਾਂ ਹੋ ਰਿਹਾ ਸੀਗਾ, ਜਾਂ ਇੰਨਾ ਜ਼ਿਆਦਾ ਉਹ ਇਸ ਨਸ਼ੇ ਦੇ ਦੈਂਤ ਦੇ ਵਿੱਚ ਜਿਹੜੇ ਜਾ ਫਸੀਆਂ ਨੇ। ਅਤੇ ਸਰਕਾਰਾਂ ਜਿਹੜੀਆਂ ਆ ਉਹ ਜਿਹੜੀਆਂ ਲੋਕ ਅਰਪਣ ਕਰਕੇ ਪਤਾ ਨਹੀਂ ਕਿਹੜੀਆਂ ਵੀ ਕੁੜੀਆਂ ਦਾ ਜਿਹੜਾ ਨਸ਼ਾ ਛਡਾਊ ਕੇਂਦਰ ਕਰਕੇ ਤੇ ਉਹ ਖੁਸ਼ੀਆਂ ਮਨਾ ਰਹੀਆਂ ਹੁੰਦੀਆਂ ਆ ਵੀ ਆਹ ਕੁਛ ਕਰ ਰਹੇ ਆ। ਸੋ ਇਹ ਤੁਹਾਡੇ ਜਿੱਦਾਂ ਬਲਤੇਜ ਬੰਨੂ ਜੀ ਕਹਿ ਰਹੇ ਆ ਵੀ ਲੋਕਾਂ ਦੇ ਘਰਾਂ ਤੱਕ ਇਹਦੀ ਜਿਹੜੀ ਪਹੁੰਚ ਹੋ ਚੁੱਕੀ ਆ। ਇਹ ਇਸ ਦੈਂਤ ਦੇ ਜਿਹੜੇ ਸ਼ਿਕਾਰ ਹੋ ਰਹੇ ਨੇ। ਸੋ ਆਓ ਸਾਰੇ ਜਾਣੇ ਇਕੱਠੇ ਹੋਈਏ, ਇਹ ਇਸ ਟਾਈਮ ਦੇ ਉੱਤੇ ਆ ਕੇ ਆਪਣੇ ਜਿੰਨੇ ਵਖਰੇਵੇਂ ਆ ਉਹਨਾਂ ਨੂੰ ਭੁੱਲੋ ਤੇ ਇਸ ਦੇ ਲਈ ਸਾਂਝਾ ਜਿਹੜਾ ਆ ਉਹ ਹੰਬਲਾ ਜਿਹੜਾ ਉਹ ਆਪਾਂ ਮਾਰੀਏ ਤਾਂ ਜੋ ਆਪਾਂ ਪੰਜਾਬ ਨੂੰ ਮੁੜ ਖੁਸ਼ਹਾਲ ਜਿਹੜਾ ਆ ਉਹ ਦੇਖ ਸਕੀਏ, ਨਸ਼ਿਆਂ ਤੋਂ ਜਿਹੜਾ ਆ ਉਸ ਨੂੰ ਆਪਾਂ ਬਚਾ ਸਕੀਏ। ਇਸ ਨੂੰ ਕੋੜ ਨੂੰ ਲੱਗਦਿਆਂ ਵੀ ਜੇ ਸਮਾਂ ਲੱਗਦਾ ਤੇ ਇਸ ਨੂੰ ਲੱਥਦਿਆਂ ਵੀ ਸਮਾਂ ਲੱਗਦਾ ਹੈ। ਸੋ ਇਹ ਨਾ ਆਪਾਂ ਸੋਚੀਏ ਵੀ ਇੱਕ ਹਫ਼ਤੇ ਦੇ ਵਿੱਚ ਹੀ ਸਾਰੇ ਕੁਛ ਨਤੀਜੇ ਜਿਹੜੇ ਆਪਾਂ ਨੂੰ ਆ ਜਾਣਗੇ। ਸਮਾਂ ਲੱਗੂਗਾ, ਸਮਾਂ ਦਿਓ। ਤੇ ਸਾਰੇ ਹੀ ਜਿਹੜੇ ਨਸ਼ੇੜੀ ਵੀ ਆ ਉਹਨਾਂ ਨੂੰ ਖਾਸ ਕਰਕੇ ਮਾਨਸਿਕ ਤੌਰ ਦੇ ਉੱਤੇ ਉਹਨਾਂ ਦਾ ਜਿਹੜਾ ਉਹ ਸਾਥ ਦੇਣ ਦੀ ਜਿਹੜੀ ਇਸ ਟਾਈਮ ਜ਼ਰੂਰਤ ਆ। ਕੁੱਟਮਾਰ ਕਰਿਆ ਉਹਨਾਂ ਨੇ ਢੀਠ ਬਣਨਾ ਆ, ਉਹਨਾਂ ਨੇ ਇਸ ਪਾਸੋਂ ਜਿਹੜਾ ਉਹ ਲੱਥਣਾ ਨਹੀਂ। ਸੋ ਬਲਤੇਜ ਪੰਨੂ ਜੀ ਬਹੁਤ ਅਸੀਂ ਜਿਹੜਾ ਤੁਹਾਡਾ ਧੰਨਵਾਦ ਕਰਦੇ ਹਾਂ ਤੇ ਬੜਾ ਫਖਰ ਹੁੰਦਾ ਆ ਵੀ ਤੁਹਾਡੇ ਵੱਲੋਂ ਜਿਹੜੇ ਆ ਸਾਰਿਆਂ ਲੋਕਾਂ ਦੇ ਵੱਲੋਂ ਜਿਹੜੀ ਇਹ ਚਲਾਈਆਂ ਜਿਹੜੀਆਂ ਮੁਹਿੰਮਾਂ ਆ ਇਸ ਟਾਈਮ ਜਿਹੜੀ ਇਹ ਲੋਕ ਮੁਹਿੰਮ ਜਿਹੜੀ ਇਹ ਬਣ ਚੁੱਕੀ ਆ। ਤੇ ਬਹੁਤ ਅਸੀਂ ਤੁਹਾਡਾ ਜਿਹੜਾ ਸ਼ੁਕਰੀਆ ਅਦਾ ਕਰਦੇ ਹਾਂ। ਤੇ ਆਉਣ ਵਾਲੇ ਸਮਿਆਂ ਦੇ ਵਿੱਚ ਵੀ ਜ਼ਰੂਰ ਆਪਾਂ ਲਗਾਤਾਰ ਇਸ ਦੇ ਉੱਤੇ ਜੋ ਅਪਡੇਟਸ ਆ, ਜੋ ਕੁਛ ਚੱਲ ਰਿਹਾ, ਤਾਜ਼ਾ ਤਰੀਨ ਘਟਨਾਵਾਂ ਜੋ ਵੀ ਹੋ ਰਹੀਆਂ ਨੇ ਉਹ ਆਪਾਂ ਤੁਹਾਤੋਂ ਅਪਡੇਟਸ ਲੈਂਦੇ ਰਹਾਂਗੇ। ਬਹੁਤ ਸ਼ੁਕਰੀਆ ਤੁਹਾਡਾ। ਬਹੁਤ ਮਿਹਰਬਾਨੀ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਤੇ ਸਰੋਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਆ ਉਹ ਵੀ ਹੁਣ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਹੀ ਅਗਲੀ ਵਾਰੀ ਜਿਹੜੀਆਂ ਹੋਰ ਖਬਰਾਂ ਤੇ ਹੋਰ ਜਿਹੜੇ ਮੁੱਦਿਆਂ ਉੱਤੇ ਗੱਲਬਾਤ ਕਰਨ ਦੇ ਲਈ। ਤੇ ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ US।